ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ, ਹਰ ਇੱਕ ਦਾ ਦਿਲ ਉਸਨੇ ਦਹਿਲਾ ਦਿੱਤਾ ਆ। ਦਿੱਲੀ ਵਿੱਚ ਮਾਰੇ ਗਏ ਇੱਕ ਜਿਹੜੇ ਸਿੱਖ ਨੌਜਵਾਨ ਦੀ ਮੌਤ ਦੇ ਜਿਹੜਾ ਕਾਰਨ ਦਾ ਖੁਲਾਸਾ ਹੋਇਆ, ਉਸ ਨੂੰ ਸਭ ਨੇ ਹੈਰਾਨ ਕਰ ਦਿੱਤਾ। ਬਿਲਕੁਲ ਹੈਰਾਨ ਹੀ ਨਹੀਂ, ਸਾਰਿਆਂ ਨੂੰ ਸੋਚਾਂ ਚ ਪਾਉਣ ਵਾਲਾ ਆ ਕਿ ਆਖਿਰ ਦਿੱਲੀ ਦਾ ਦਿਲ ਇੰਨਾ ਜ਼ਿਆਦਾ ਨਿਰਮੋਹਾ ਕਿਉਂ, ਇੰਨਾ ਜ਼ਿਆਦਾ ਕੋਰਾ ਕਿਉਂ ਇਨਸਾਨੀਅਤ ਤੋਂ ਜੀ। ਇੱਥੇ ਪਿਛਲੀ ਵਾਰੀ ਜਦੋਂ ਇੱਕ ਕਤਲ ਹੋਇਆ ਸੀਗਾ, ਇੱਕ ਬੰਦੇ ਨੇ ਕੁਛ ਲੋਕਾਂ ਨੂੰ ਜਨਤਕ ਥਾਂ ਤੇ ਪਿਸ਼ਾਬ ਕਰਨ ਤੋਂ ਰੋਕਿਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਜੀ। ਲੋਕਾਂ ਨੇ ਉਦੋਂ ਵੀ ਬੜਾ ਮਨ ਪਸੀਜਿਆ ਸੀਗਾ ਕਿ ਲੋਕ ਜਾ ਕਿੱਧਰ ਨੂੰ ਰਹੇ ਆ। ਪਰ ਜਿਹੜੀ ਆਹ ਘਟਨਾ ਵਾਪਰੀ ਆ, ਇਹ ਉਤੋਂ ਵੀ ਅਗਾਂਹ ਦੀ ਆ ਜੀ। ਦੋ ਨੌਜਵਾਨ ਮੁੰਡੇ ਜਿਹੜੇ ਕਿ ਫੋਟੋਗ੍ਰਾਫੀ ਦਾ ਕੋਰਸ ਕਰਦੇ ਸਨ, ਇਹ ਦੋਵੇਂ ਡਾਕੂਮੈਂਟਰੀ ਬਣਾਉਣ ਗਏ ਸਨ। ਜਿਹੜੇ ਉਹ ਲੋਕ ਫੁੱਟਪਾਥ ਤੇ ਸੌਂਦੇ ਆ ਰਾਤ ਨੂੰ, ਜਿਨ੍ਹਾਂ ਦੇ ਸਿਰ ਤੇ ਕੋਈ ਛੱਤ ਨਹੀਂ ਹੁੰਦੀ, ਨੀਲੀ ਛੱਤ ਵਾਲੇ ਦੀ ਉਹ ਲੈ ਕੇ ਸੌਂ ਜਾਂਦੇ ਆ ਜੀ, ਉਹਨਾਂ ਤੇ ਇਹ ਡਾਕੂਮੈਂਟਰੀ ਸ਼ੂਟ ਕਰਨ ਗਏ ਸੀ। ਦੱਸਦੇ ਆ ਕਿ ਜਦੋਂ ਸ਼ੂਟ ਕਰਦੇ 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 ਵਾਹਵਾ ਟਾਈਮ ਲਾ ਬੈਠੇ ਤੇ ਫਿਰ ਸੋਚਿਆ ਕਿ ਚਲੋ ਖਾਣਾ ਛਕ ਲਈਏ, ਵਾਹਵਾ ਹਨੇਰਾ ਹੋ ਗਿਆ ਜੀ। ਇੱਕ ਕਾਰਨਰ ਤੇ ਜਾ ਕੇ ਰੋਟੀ ਖਾਣ ਲੱਗ ਪਏ ਤੇ ਉੱਥੇ ਕੋਈ ਸ਼ਾਹੀ ਘਰ ਦਾ ਫਰਜ਼ੰਦ ਵੀ ਆ ਗਿਆ। ਦੱਸਦੇ ਆ ਕਿ ਨਸ਼ੇ ਚ ਟੱਲੀ ਸੀ, ਕੋਈ ਖਾ ਪੀ ਕੇ ਤੇ ਉੱਥੋਂ ਸਿਗਰਟ ਲਾ ਲਈ। ਸਿਗਰਟ ਲਾ ਕੇ ਤੇ ਧੂੰਏ ਦੇ ਛੱਲੇ ਬਣਾ ਕੇ ਨਾ ਮੁੰਡਿਆਂ ਵੱਲ ਮਾਰ ਲੱਗ ਪਿਆ। ਮਾਰਨ ਸ਼ਾਇਦ ਇਸ ਕਰਕੇ ਵੀ ਲੱਗ ਪਿਆ ਹੋ ਸਕਦਾ ਕਿਉਂਕਿ ਦੋਵਾਂ ਦੇ ਸਿਰਾਂ ਤੇ ਦਸਤਾਰਾਂ ਸੀ। ਫਿਰ ਜਦੋਂ ਉਹਨਾਂ ਨੇ ਬੁਰਾ ਮਨਾਇਆ ਕਿ ਤੂੰ ਕੀ ਕਰਤੂਤ ਕਰਦਾ ਪਿਆ, ਕਿ ਭਾਈ ਸਾਹਿਬ ਜੇ ਤੂੰ ਸਿਗਰਟ ਪੀਣੀ ਆ ਥੋੜੀ ਪਾਸੇ ਹੋ ਕੇ ਪੀ ਲਾ। ਪਹਿਲੀ ਗੱਲ ਤੇ ਜਿੱਥੇ ਲੋਕ ਖਾਂਦੇ ਪੀਂਦੇ ਪਏ ਆ ਉੱਥੇ ਤੂੰ ਨਾ ਇਸ ਤਰ੍ਹਾਂ ਦਾ ਕੰਮ ਕਰ ਜੀ। ਦੱਸਦੇ ਆ ਕਿ ਉਹ ਬੰਦਾ ਉੱਥੇ ਥੋੜਾ ਜਿਹਾ ਔੜ ਹੋਇਆ, ਪਰ ਗੱਲ ਇਹਨਾਂ ਦੋਨਾਂ ਨੌਜਵਾਨਾਂ ਨੇ ਆਈ ਗਈ ਕਰਤੀ ਕਿਉਂਕਿ ਝਗੜੇ ਚ ਪੈਣਾ ਨਹੀਂ ਸੀ ਚਾਹੁੰਦੇ। ਇਹ ਉੱਥੇ ਚੁੱਪ ਕਰਕੇ ਰੋਟੀ ਖਾਧੀ, ਹੱਥ ਧੋਤਾ ਤੇ ਆਪੋ ਆਪਣੇ ਰਸਤੇ ਪੈ ਗਏ। ਇਹਨਾਂ ਦੇ ਕੋਲ ਬੁਲਟ ਮੋਟਰਸਾਈਕਲ ਸੀ। ਦੱਸਦੇ ਆ ਕਿ ਜਦੋਂ ਇਹ ਏਮਸ ਦੇ ਕੋਲ ਆਏ, ਉੱਥੋਂ ਤੁਰ ਕੇ ਏਮਸ ਦੇ ਨੇੜੇ ਪਹੁੰਚਿਆ, ਉਹਨੇ ਪਿੱਛੋਂ ਆ ਕੇ ਕਾਰ ਦੀ ਟੱਕਰ ਮਾਰੀ ਆ। ਟੱਕਰ ਮਾਰੀ, ਦੋਵੇਂ ਮੁੰਡੇ ਡਿੱਗ ਪਏ। ਟੱਕਰ ਇਹਨੇ ਜ਼ੋਰ ਨਾਲ ਮਾਰੀ ਕਿ ਨਾਲ ਇੱਕ ਆਟੋ ਨੂੰ ਵੀ ਟੱਕਰ ਵੱਜ ਗਈ। ਇੱਕ ਹੋਰ ਗੱਡੀ ਸੀਗੀ ਓਲਾ, ਜਿਹਨੂੰ ਕੈਬ ਕਹਿ ਦਿੰਦੇ ਆ, ਉਹ ਕੈਬ ਦੇ ਵਿੱਚ ਵੀ ਵੱਜ ਗਈ। ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਇਹ ਕੰਮ ਹੋ ਕੀ ਗਿਆ। ਦੱਸਦੇ ਤੇ ਇਹ ਆ ਕਿ ਉਹ ਬੰਦਾ ਉੱਥੋਂ ਟੱਕਰ ਮਾਰ ਕੇ ਭੱਜ ਲਿਆ ਜੀ। ਭੱਜ ਲਿਆ ਤੇ ਰਸਤੇ ਦੇ ਵਿੱਚ ਜਦੋਂ ਇਹ ਦੋ ਟੱਕਰਾਂ ਹੋਰ ਹੋਈਆਂ, ਉਦੋਂ ਗੱਡੀ ਉਹਦੀ ਉਲਝ ਗਈ। ਭੱਜਦਿਆਂ ਨੂੰ ਲੋਕਾਂ ਨੇ ਰੋਕ ਲਿਆ। ਜਦੋਂ ਉਹਨਾਂ ਮੁੰਡਿਆਂ ਨੂੰ ਚੁੱਕ ਕੇ ਲੋਕ ਲਈ ਜਾਂਦੇ ਸੀ, ਉਹਨਾਂ ਚੋਂ ਇੱਕ ਜਣਾ ਸੁਰਤ ਚ ਸੀ। ਜਦੋਂ ਲੋਕ ਉਹਦੇ ਨਾਲ ਬਹਿਸਦੇ ਪਏ ਸਨ ਕਿ ਤੂੰ ਕੀ ਕੀਤਾ, ਮੁੰਡੇ ਮਾਰਤੇ, ਤੂੰ ਦੋ ਟੱਕਰਾਂ ਹੋਰ ਮਾਰਤੀਆਂ। ਜਦੋਂ ਇਹ ਸਭ ਕੁਛ ਹੁੰਦਾ ਪਿਆ ਸੀ, ਉਸ ਮੁੰਡੇ ਨੇ ਜਿਹਦਾ ਕਿ ਮਾੜਾ ਮੋਟਾ ਸੁਰਤ ਦੇ ਵਿੱਚ ਸੀ, ਉਹਨੇ ਸਿਆਣ ਲਿਆ ਕਿ ਤੇ ਬੰਦਾ ਉਹੀ ਆ ਜਿਹੜਾ ਸਾਡੇ ਨਾਲ ਖੇਬੜ ਕੇ ਆਇਆ। ਕਿਉਂਕਿ ਉਹ ਕਾਰ ਜਿਹੜੀ ਉਹਦੇ ਕੋਲੋਂ ਚੰਡੀਗੜ੍ਹ ਪੁਲਿਸ ਨੇ ਸ਼ੁਰੂ ਚ ਕੀਤਾ ਸੀਗਾ। ਸੋ ਇਹ ਜਿਹੜੀ ਘਟਨਾ ਵਾਪਰੀ ਆ, ਸਾਰਿਆਂ ਦੇ ਜਿੱਦਾਂ ਤੁਸੀਂ ਕਿਹਾ ਕਿ ਦਿਲ ਦਹਿਲਾਉਣ ਵਾਲੀ ਗੱਲ ਆ। ਸਾਰਿਆਂ ਨੇ ਬੜੀ ਫਿਕਰਮੰਦੀ ਜ਼ਾਹਰ ਕੀਤੀ ਹੈ। ਸਭ ਤੋਂ ਵੱਡੀ ਗੱਲ ਤੇ ਦਿੱਲੀ ਤੋਂ ਆਉਂਦੀ ਹੈ ਕਿ ਕਮਾਲ ਦੀ ਗੱਲ ਹੈ, ਜੇ ਕਿਸੇ ਦੇ ਨਾਲ ਮਾੜੀ ਜੀ ਗੱਡੀ ਕੋਈ ਖਹਿ ਜਾਵੇ ਤਾਂ ਬੰਦਾ ਮਰ ਜਾਂਦਾ। ਜੇ ਕੋਈ ਸਿਗਰਟ ਪੀਣ ਤੋਂ ਰੋਕ ਦੇਵੇ ਤਾਂ ਬੰਦਾ ਮਰ ਜਾਂਦਾ। ਜੇ ਕੋਈ ਕਿਸੇ ਨੂੰ ਜਨਤਕ ਥਾਂ ਤੇ ਗੰਦਗੀ ਕਰਨ ਤੋਂ ਰੋਕ ਦੇਵੇ ਤਾਂ ਬੰਦਾ ਮਰ ਜਾਂਦਾ। ਦਿੱਲੀ ਪਤਾ ਨਹੀਂ, ਉਹ ਜਿਵੇਂ ਡਾਕਟਰ ਜਗਤਾਰ ਨੇ ਆਖਿਆ ਸੀ ਨਾ, ਖਾਸ ਤੌਰ ਤੇ ਜਿਹੜੇ ਸਿੱਖ ਮੁੰਡੇ ਇਸ ਤਰ੍ਹਾਂ ਦੇ ਸ਼ਿਕਾਰ ਹੋਏ ਆ,
ਉਹ ਤੇ ਲਾਜ਼ਮੀ ਡਾਕਟਰ ਜਗਤਾਰ ਦੀਆਂ ਸਤਰਾਂ ਯਾਦ ਕਰਦੇ ਹੋਣੇ ਆ ਜੀ। ਕਦੀਮਾ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ, ਫਰੰਗੀ ਦੀ ਰਹੀ ਦਿੱਲੀ ਜਾਂ ਆਲਮਗੀਰ ਦੀ ਦਿੱਲੀ, ਸੁਭਾਅ ਹੀ ਬਣ ਗਿਆ ਇਸਦਾ ਲਹੂ ਪੀਣਾ ਲਹੂ ਕਰਨਾ, ਲਹੂ ਦੇ ਨਾਲ ਹਰ ਇੱਕ ਫੈਸਲਾ, ਤਹਿਰੀਰ ਦੀ ਦਿੱਲੀ। ਇਹ ਦਿਲ ਇੰਨੀ ਬੇਦਿਲੀ ਕਿਉਂ ਬਣ ਗਈ ਆ, ਸਮਝ ਤੋਂ ਪਰੇ ਦੀ ਗੱਲ ਆ। ਸਹੀ ਗੱਲ ਹੈ ਜੀ। ਲੋਕਾਂ ਦੇ ਵਿੱਚ ਇਨਸਾਨੀਅਤ ਪਤਾ ਨਹੀਂ ਮਰਦੀ ਹੋਈ ਜਾ ਰਹੀ ਆ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਆਰਥਿਕ ਨੀਤੀਆਂ ਦੀ ਪੜਚੋਲ ਸੰਬੰਧੀ ਪ੍ਰਧਾਨ ਮੰਤਰੀ ਦੀ ਅਰੁਣ ਜੇਟਲੀ ਨਾਲ ਹੋਣ ਵਾਲੀ ਮੀਟਿੰਗ ਕੈਂਸਲ ਹੋਈ। ਮਨ ਕੀ ਬਾਤ 'ਚ ਸਾਰਾ ਕੁਝ ਕਰ ਲੈਣਗੇ। ਮਨ ਕੀ ਬਾਤ ਤੇ ਛੱਡੋ, ਮੇਰੇ ਮਨ ਕੀ ਬਾਤ ਸੁਣੋ ਜੀ। ਮੈਨੂੰ ਤੇ ਇਹ ਲੱਗਦਾ ਹੈ ਕਿ ਇਹ ਜਿਹੜਾ ਇੱਕ ਹਾਰਿਆ ਨਕਾਰਿਆ ਖਜ਼ਾਨਾ ਮੰਤਰੀ ਹੈ ਤੇ ਦੂਜਾ ਉਹ ਬੰਦਾ ਜਿਹਦਾ ਅਰਥ ਸ਼ਾਸਤਰ ਦੇ ਨਾਲ ਕੋਈ ਵਾਹ ਵਾਸਤਾ ਹੀ ਹੈ ਨਹੀਂ, ਜਿਹੜਾ ਛੋਟਾ ਹੁੰਦਾ ਚਾਹ ਵੇਚਦਾ ਰਿਹਾ ਤੇ ਫਿਰ ਮੁੱਖ ਮੰਤਰੀ ਬਣ ਗਿਆ, ਸੰਘ ਦਾ ਪ੍ਰਚਾਰਕ, ਤੁਰਦਾ ਤੁਰਦਾ ਪ੍ਰਧਾਨ ਮੰਤਰੀ ਬਣ ਗਿਆ, ਚੰਗੀ ਗੱਲ ਆ, ਪਰ ਉਹਦਾ ਵੀ ਅਰਥ ਸ਼ਾਸਤਰ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਔਰ ਇਹ ਤੇ ਸਾਰਾ ਕੁਛ ਇਸ ਤਰ੍ਹਾਂ, ਜੇ ਮੰਨ ਲਓ ਪ੍ਰਧਾਨ ਮੰਤਰੀ ਅਰਥ ਸ਼ਾਸਤਰੀਆਂ ਦੀ ਜਾ ਕੇ ਮੀਟਿੰਗ ਲੈਂਦਾ, ਉਹ ਏਦਾਂ ਆ ਜਿੱਦਾਂ ਕਿਸੇ ਧੂਣੇ ਤੇ ਬੈਠੇ ਸਾਧ ਨੂੰ ਉਠਾ ਕੇ ਕਿਸੇ ਫੈਸ਼ਨ ਵੀਕ ਦਾ ਜੱਜ ਬਣਾ ਦਿੱਤਾ ਜਾਵੇ ਤੇ ਫੈਸ਼ਨ ਦੇਖੋ ਕਿਹਦਾ ਵਧੀਆ, ਜਾਂ ਮੇਰੇ ਵਰਗੇ ਨੂੰ ਜਿਹਨੂੰ ਇਹ ਨਹੀਂ ਪਤਾ ਕਿ ਸੁਰਾਂ ਕਿੰਨੀਆਂ ਹੁੰਦੀਆਂ, ਸਰਗਮ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹਨੂੰ ਕਹਿ ਦਿੱਤਾ ਜਾਵੇ ਕਿ ਜਾਂ ਇੰਡੀਅਨ ਆਈਡੀਅਲ ਜੱਜ ਕਰ, ਇਹ ਕਿਹੜਾ ਸੋਹਣਾ ਗਾਉਂਦਾ। ਇਹ ਤੇ ਇਸ ਤਰ੍ਹਾਂ ਦਾ ਕੰਮ ਬਣਿਆ ਪਿਆ। ਇਹਨਾਂ ਨੇ ਕੱਲ ਮੀਟਿੰਗ ਰੱਖ ਲਈ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਜੀ ਅਸੀਂ ਆਵਾਂਗੇ ਤੇ ਤੁਹਾਡੇ ਤੋਂ ਆਰਥਿਕ ਨੀਤੀਆਂ ਦੀ ਪੜਚੋਲ ਕਰਾਂਗੇ। ਸਾਰਾ ਕੁਛ ਹੋ ਗਿਆ, ਪਰ ਵਿੱਚ ਰੰਗ 'ਚ ਭੰਗ ਪਾ ਦਿੱਤੀ ਮਨਮੋਹਨ ਸਿੰਘ ਨੇ। ਮਨਮੋਹਨ ਸਿੰਘ ਇੱਕ ਵਾਰ ਫੇਰ ਬੋਲਿਆ ਜੀ, ਔਰ ਮਨਮੋਹਨ ਸਿੰਘ ਇੱਕ ਵਾਰੀ ਅੱਗੇ ਬੋਲਿਆ ਸੀ ਤੇ ਉਦੋਂ ਨਰਿੰਦਰ ਮੋਦੀ ਨੇ ਹਾਰਡ ਵਰਕ ਤੇ ਹਾਵਰਡ ਵਾਲਿਆਂ ਦਾ ਮਿਲਾਨ ਕਰਕੇ ਜਿਹੜਾ ਤੰਜ ਕੱਸਿਆ ਸੀ ਉਸ ਬਜ਼ੁਰਗ ਨੇਤਾ ਤੇ, ਉਹਦਾ ਸਾਰਿਆਂ ਨੇ ਬੁਰਾ ਬਣਾਇਆ ਸੀ। ਇਹਨੇ ਮਜ਼ਾਕ ਕੀਤਾ ਸੀਗਾ, ਪਰ ਉਹ ਮਜ਼ਾਕ ਨਰਿੰਦਰ ਮੋਦੀ ਨੂੰ ਮਹਿੰਗਾ ਪੈ ਗਿਆ, ਕਿਉਂਕਿ ਜੋ ਗੱਲ ਮਨਮੋਹਨ ਸਿੰਘ ਨੇ ਅਸੈਂਬਲੀ 'ਚ ਖੜ ਕੇ ਆਖੀ ਸੀਗੀ ਕਿ ਤੁਹਾਡੀ GDP 2% ਤੱਕ ਡਿੱਗ ਪੈਣੀ ਹੈ, ਤੇ ਐਗਜ਼ੈਕਟ ਡਿੱਗੀ ਵੀ ਉਹ। ਤੇ ਕੱਲ ਜਦੋਂ ਇਹ ਨਾ ਮੀਟਿੰਗ ਲੈਣ ਦਾ ਫੈਸਲਾ ਕੀਤਾ, ਨਾਲ ਦੀ ਨਾਲ ਮਨਮੋਹਨ ਸਿੰਘ, ਜਿਹਨੂੰ ਇਹ ਪਿਆਰ ਦੇ ਨਾਲ ਨਰਿੰਦਰ ਮੋਦੀ ਕਦੇ ਮੌਨ ਸਿੰਘ ਕਿਹਾ ਕਰਦਾ ਸੀਗਾ, ਬੋਲ ਰਿਹਾ ਮੌਨ ਤੋੜ ਲਿਆ। ਉਹ ਕਹਿੰਦਾ ਕਿ ਹਾਲੇ ਤੇ ਤੁਸੀਂ ਹੋਰ ਥੱਲੇ ਜਾਣਾ ਹੈ, ਹਾਲੇ ਤੋਂ ਹੋਰ ਥੱਲੇ ਜਾਣਾ ਤੁਸੀਂ, ਤੁਹਾਡੀ GDP ਵੀ ਹੋਰ ਡਿੱਗੇਗੀ। ਔਰ ਇਹ ਤੋਂ ਇਲਾਵਾ ਜਿਹੜਾ ਇਨਫਾਰਮਲ ਸੈਕਟਰ ਆ ਜਾਂ ਜਿਹੜਾ ਛੋਟਾ ਉਦਯੋਗ ਆ, ਹਾਲੇ ਤੇ ਉਹਨੇ ਬੇਕਾਰ ਹੋਣਾ ਹੈ। ਤੁਸੀਂ ਦੇਖੋ ਕਿ ਤੁਹਾਡੀ ਆਰਥਿਕ ਵਿਵਸਥਾ ਕਿਸ ਕਦਰ ਚਰਮਰਾਉਂਦੀ ਹੈ ਜੀ। ਇਹਦੀ ਗੱਲ ਬਿਲਕੁਲ ਸਹੀ ਹੈ। ਗੱਲ ਇਸ ਕਰਕੇ ਸਹੀ ਆ ਕਿਉਂਕਿ ਮਾੜੇ ਤੋਂ ਮਾੜਾ ਤੇ ਬਿਲਕੁਲ ਛੋਟੇ ਤੋਂ ਛੋਟਾ ਅਰਥ ਸ਼ਾਸਤਰੀ ਵੀ ਇਹ ਗੱਲ ਦੱਸ ਸਕਦਾ ਕਿ ਭਾਰਤ ਦੀ ਜੇ ਆਰਥਿਕਤਾ ਸਥਿਰ ਰਹਿੰਦੀ ਹੈ ਤੇ ਉਹਦੇ ਵਿੱਚ ਛੋਟੇ ਕਾਰੋਬਾਰੀਆਂ ਦਾ ਬਹੁਤ ਵੱਡਾ ਯੋਗਦਾਨ ਆ। ਰੇਹੜੀ ਵਾਲੇ, ਫੜੀ ਵਾਲੇ, ਦੋਧੀ, ਪਨਵਾੜੀ, ਛੋਟੇ ਦੁਕਾਨਦਾਰ, ਛੋਟੀਆਂ ਛੋਟੀਆਂ ਫੈਕਟਰੀਆਂ ਚਲਾਉਣ ਵਾਲੇ ਲੋਕ, ਤੇ ਉਹਨਾਂ ਦਾ ਤੇ ਬਿਲਕੁਲ ਇਹਨਾਂ ਨੇ ਦੁਆਲਾ ਹੀ ਕੱਢ ਦਿੱਤਾ। ਹੁਣ ਰਹਿੰਦੀ ਕਸਰ GST ਨੇ ਕੱਢੀ ਪਈ ਆ। ਇਸ ਕਰਕੇ ਮਨਮੋਹਨ ਸਿੰਘ ਨੇ ਜੋ ਇਹ ਬੋਲ ਬੋਲੇ ਆ, ਉਹ ਬੋਲ ਕਿਤੇ ਵਿਅਰਥ ਨਹੀਂ ਬੋਲੇ ਉਹਨੇ, ਉਹਦੇ ਬਹੁਤ ਸਾਰੇ ਮਾਇਨੇ ਆ, ਮਤਲਬ ਆ। ਇਸ ਕਰਕੇ ਜਾਪਦਾ ਇਹ ਆ ਕਿ ਜਦੋਂ ਮਨਮੋਹਨ ਸਿੰਘ ਨੇ ਇੱਕ ਹੋਰ ਭਵਿੱਖਬਾਣੀ ਕਰ ਦਿੱਤੀ ਤੇ ਥੋੜੇ ਜਿਹੇ ਉਸ ਭਵਿੱਖਬਾਣੀ ਤੋਂ ਚਿੰਤਤ ਹੋ ਗਏ, ਤੇ ਲੱਗਦਾ ਇਹ ਆ ਕਿ ਇਸ ਕਰਕੇ ਇਹਨਾਂ ਨੇ ਮੀਟਿੰਗ ਕੈਂਸਲ ਕਰ ਦਿੱਤੀ ਕਿ ਅਸੀਂ ਮੀਟਿੰਗ 'ਚ ਕੁਛ ਹੋਰ ਨੀਤੀਆਂ ਵਿਚਾਰੀਏ ਤੇ ਮਨਮੋਹਨ ਸਿੰਘ ਦੀਆਂ ਫੇਰ ਇਹ ਜਿਹੜੀਆਂ ਕਈਆਂ ਗੱਲਾਂ ਸੱਚ ਹੋ ਜਾਣ ਤੇ ਲੋਕੀ ਫੇਰ ਸਾਨੂੰ ਬੁਰਾ ਭਲਾ ਕਹਿਣਗੇ। ਇਸ ਕਰਕੇ ਮੀਟਿੰਗ ਕੈਂਸਲ ਹੋ ਗਈ। ਉਹਦਾ ਅੱਜ ਅਰੁਣ ਜੇਤਲੀ ਨੇ ਉੱਚ ਪੱਧਰੀ ਵਫਦ ਦੀ ਮੀਟਿੰਗ ਜ਼ਰੂਰ ਲਈ ਆ, ਗੱਲਾਂ ਬਾਤਾਂ ਕੀਤੀਆਂ। ਉਹ ਕਹਿੰਦੇ ਜੀ ਕਿ ਅਸੀਂ ਪੜਚੋਲਾਂਗੇ GDP ਕਿਉਂ ਥੱਲੇ ਗਈ ਹੈ, GDP ਨੂੰ ਰਿਕਵਰ ਕਰਨ ਲਈ ਅਸੀਂ ਪਾਲਿਸੀਆਂ ਲਿਆਵਾਂਗੇ, ਸਭ ਕੁਛ ਕਰਾਂਗੇ। ਉਹ ਜਿੱਦਾਂ ਕਹਿੰਦੇ ਹੁੰਦੇ ਆ, ਹੁਣ ਪੈਂਚਰ ਲਾਉਣ ਦੀ ਕਵਾਇਦ ਕਰਦੇ ਪਏ ਆ ਦੋਨੇ, ਬੇੜਾ ਗਰਕ ਕਰਕੇ ਦੇਸ਼ ਦਾ ਹੁਣ ਪੈਂਚਰ ਲਾਏ ਜਾ ਰਹੇ ਆ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਦੇਖੋ ਇਹਨਾਂ ਨੇ ਦੇਸ਼ ਦਾ ਹਾਲ ਕੀ ਕੀਤਾ। GDP ਦੀ ਆਪਾਂ ਗੱਲ ਕਰ ਲਈ ਹੈ, ਜਿਹੜੀ ਸਾਡੀ ਖੇਤੀ ਸੀਗੀ, ਖੇਤੀ ਦਾ ਜਿਹੜਾ GDP ਦੇ ਵਿੱਚ ਯੋਗਦਾਨ ਸੀਗਾ, ਜਿਹੜਾ ਕਿਸੇ ਸਮੇਂ 40% ਸੀ, ਅੱਜ 15 ਤੱਕ ਪਹੁੰਚ ਗਿਆ। ਔਰ ਸ਼ੁਰੂ ਦੇ ਵਿੱਚ ਜਦੋਂ ਇਹ ਪ੍ਰਧਾਨ ਮੰਤਰੀ ਬਣੇ ਮੋਦੀ ਸਾਹਿਬ, ਇਹ ਕਹਿੰਦੇ ਸੀ ਕਿ ਤੁਹਾਨੂੰ ਖੁਸ਼ਕਿਸਮਤ ਪ੍ਰਧਾਨ ਮੰਤਰੀ ਮਿਲਿਆ,
क्रूड ऑयल ਦੀਆਂ ਕੀਮਤਾਂ ਜਿਹੜੀਆਂ ਦੇਖੋ ਮੇਰੇ ਬਣਦੇ ਸਾਰੇ ਡਿੱਗ ਪਈਆਂ। ਤੇਲ ਸਸਤਾ ਹੋ ਗਿਆ, ਤੇਲ ਸਸਤਾ ਹੋ ਗਿਆ, ਪਰ ਉਹਦੇ ਨਾਲ ਕਿਸਾਨੀ ਨਾਲ ਜੁੜੀਆਂ ਜਿਹੜੀਆਂ ਜਿਨਸਾਂ ਸੀਗੀਆਂ ਉਹ ਵੀ ਸਸਤੀਆਂ ਹੋ ਗਈਆਂ। ਔਰ ਇਹ ਹਾਲੇ ਨੁਕਸਾਨ ਹੋਇਆ ਹੀ ਹੋਇਆ ਸੀ, ਉੱਤੋਂ ਸੋਕਾ ਪੈ ਗਿਆ। 14 ਤੇ 15 ਚ ਜ਼ਬਰਦਸਤ ਸੋਕਾ ਪਿਆ, ਖੇਤੀ ਸੈਕਟਰ ਮੰਜਿਆ ਗਿਆ। ਖੇਤੀ ਸੈਕਟਰ ਮਾੜਾ ਮੋਟਾ ਉੱਠਦਾ ਪਿਆ ਸੀ ਤੇ 2016 ਚ ਇਹਨਾਂ ਨੇ ਮਾਰ ਕੇ ਕੈਂਚੀ ਨੂੰ ਫੇਰ ਸੁੱਟ ਦਿੱਤਾ। ਨੋਟਬੰਦੀ ਵਾਲੀ ਕੈਂਚੀ ਵੱਜ ਗਈ। ਉਤੋਂ ਹਾਲੇ ਸੁਰਤ ਆਉਂਦੀ ਪਈ ਸੀ, ਉਤੋਂ GST ਵਾਲੀ ਬਲਾ ਇਹਨਾਂ ਨੇ ਲਾਗੂ ਕਰ ਦਿੱਤੀ। ਹੁਣ ਤੇ ਪਤਾ ਹੀ ਨਹੀਂ ਲੱਗਦਾ ਪਿਆ ਕਿ ਇਸ ਮੁਲਕ ਦੀ ਆਰਥਿਕ ਹਾਲਤ ਕਿੰਨੀ ਕੁ ਜ਼ਿਆਦਾ ਗਰਕਣੀ ਹੈ। ਕੋਈ ਪਤਾ ਨਹੀਂ ਲੱਗਦਾ ਪਿਆ, ਅੰਦਾਜ਼ਾ ਹੀ ਨਹੀਂ ਲੱਗਦਾ ਪਿਆ। ਸੱਚ ਜਾਣਿਓ ਰਾਜ ਕਰਨਵੀਰ ਸਿੰਘ ਜੀ, ਇੱਥੇ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਹੈ ਉਹ ਚਿੰਤਤ ਨੇ ਕਿ 2-3 ਬੰਦੇ ਇਸ ਦੇਸ਼ ਨੂੰ ਲਿਜਾ ਕਿੱਧਰਲੇ ਪਾਸੇ ਜਾ ਰਹੇ ਆ। ਕਿਉਂਕਿ ਦੇਖੋ ਮੈਨੂਫੈਕਚਰਿੰਗ ਗਰੋਥ ਹੈ ਜਿਹੜੀ ਉਹ ਬਿਲਕੁਲ ਡਿੱਗ ਪਈ ਆ। ਡਿੱਗ ਕੀ ਪਈ ਆ, ਮੈਂ ਜੇ ਤੁਹਾਨੂੰ ਦੱਸਾਂ ਤੇ ਮੂੰਹ ਡਿੱਗ ਪਈ ਆ। ਆ ਜਿਹੜੀ ਸਾਡੀ ਐਕਸਪੋਰਟਸ ਗਰੋਥ ਆ ਉਹ ਤੇ ਮਾਈਨਸ ਚ ਚਲੇ ਗਈ ਆ। ਜਿੱਥੇ ਮਨਮੋਹਨ ਸਿੰਘ ਸਰਕਾਰ ਵੇਲੇ 24.4% ਹੋਇਆ ਕਰਦੀ ਸੀ, ਅੱਜ ਸਾਡੀ -4 ਚ ਚਲੇ ਗਈ ਆ। ਅਟਲ ਬਿਹਾਰੀ ਵਾਜਪਾਈ ਵੇਲੇ ਵੀ ਇਹ ਜਿਹੜੀ ਸਾਡੀ ਐਕਸਪੋਰਟ ਗਰੋਥ ਸੀਗੀ ਉਹ 14.8% ਰਹੀ ਆ। ਤਾਂ ਨਰਿੰਦਰ ਮੋਦੀ ਸਾਹਿਬ ਦੇ ਕਾਰਜਕਾਲ ਚ ਦੇਖੋ ਹੋ ਕੀ ਰਿਹਾ। ਖੇਤੀ ਸੈਕਟਰ ਤਬਾਹ, ਛੋਟਾ ਕਾਰੋਬਾਰੀ ਤਬਾਹ। ਮੈਂ ਕਹਿੰਦਾ ਜੀ ਤਬਾਹੀਆਂ। ਆ ਮੈਨੂਫੈਕਚਰਿੰਗ ਇਹ ਤਬਾਹ ਹੋ ਗਿਆ ਸੈਕਟਰ। ਆ ਜਿਹੜਾ ਸਾਡਾ ਕੰਸਟਰਕਸ਼ਨ ਦਾ ਜਿਹਦੇ ਚ ਬਹੁਤ ਸਾਰਾ ਕੰਮ ਮਿਲਦਾ, ਦਿਹਾੜੀ ਮਿਲਦੀ ਆ, ਠੇਕੇ ਮਿਲਦੇ ਆ, ਉਹ ਵੀ ਤਬਾਹ। ਸਾਰੇ ਪਾਸੇ ਅਰਥਚਾਰੇ ਦੇ ਜਿਹੜੇ ਮਾਹਰ ਨੇ ਉਹ ਵੇਖ ਕੇ ਇਹਨਾਂ ਸੀਨਾਂ ਨੂੰ, ਇਹਨਾਂ ਦ੍ਰਿਸ਼ਾਂ ਨੂੰ ਉਦਾਸ ਹੋਏ ਪਏ ਕਿ ਭਾਰਤ ਦਾ ਭਵਿੱਖ ਕੀ ਹੋਏਗਾ। ਹੁਣ ਇਹ ਮੋਦੀ ਸਾਹਿਬ ਤੇ ਇਸ ਗੱਲ ਤੇ ਗੌਲਦੇ ਨਹੀਂ। ਇਹ ਗੱਲ ਇਹਨਾਂ ਨੇ ਕਦੇ ਕਹਿਣੀ ਨਹੀਂ ਕਿ ਜੀ ਹਾਂ ਸਾਤੋਂ ਗਲਤੀ ਹੋ ਗਈ ਆ ਤੇ ਆਓ ਮਨਮੋਹਨ ਸਿੰਘ ਜੀ ਆਓ ਸਾਡੇ ਨਾਲ ਬੈਠੋ ਵੀ ਆਪਾਂ ਕੋਈ ਨੀਤੀਆਂ ਦੀ ਪੜਚੋਲ ਕਰੀਏ। ਕਿਉਂਕਿ ਇਸ ਤਰ੍ਹਾਂ ਦੀ ਸਾਡੇ ਭਾਰਤ ਦੇ ਵਿੱਚ ਰਵਾਇਤ ਵੀ ਹੈ ਨਹੀਂ ਕਿ ਅਸੀਂ ਵਿਰੋਧੀ ਦੀ ਕਦਰ ਕਰਦੇ ਉਹਨੂੰ ਕਹੀਏ ਕਿ ਆ ਭਾਈ ਤੇਰੇ ਚ ਜਿਹੜਾ ਗੁਣ ਆ ਉਹ ਗੁਣ ਆਪਣੀ ਥਾਂ ਤੇ ਆ, ਸਾਡੀ ਵਿਰੋਧਤਾ ਆਪਣੀ ਥਾਂ ਤੇ ਆਓ ਬਹਿ ਕੇ ਆਪਾਂ ਵੇਖੀਏ ਕਿ ਹੁਣ ਇਸ ਦੇਸ਼ ਨੂੰ ਪਟੜੀ ਤੇ ਕਿੱਦਾਂ ਲਿਆਉਣਾ। ਪਰ ਨਹੀਂ, ਇਸ ਪਾਸੇ ਕੋਈ ਨਹੀਂ ਸੋਚਦਾ ਪਿਆ। ਦੂਜੇ ਲੋਕ ਜਿਹੜੇ ਅਰਥਚਾਰੇ ਨਾਲ ਜੁੜੇ ਆ, ਅਰਥ ਸ਼ਾਸਤਰ ਦੇ ਨਾਲ ਜੁੜੇ ਆ, ਉਹ ਬਹੁਤ ਚਿੰਤਾ ਕਰਦੇ ਪਏ ਆ ਕਿ ਇਹਨਾਂ 2-3 ਬੰਦਿਆਂ ਨੇ ਇਸ ਦੇਸ਼ ਨੂੰ, ਚੰਗੇ ਭਲੇ ਦੇਸ਼ ਨੂੰ, ਚੱਲਦੇ ਦੇਸ਼ ਨੂੰ ਇਹਨਾਂ ਨੇ ਪੁੱਠੀ ਪੁਆਂਟੜੀ ਐਸੀ ਦਿੱਤੀ ਆ ਕਿ ਹੁਣ ਕਈ ਸਾਲ ਲੱਗ ਸਕਦੇ ਆ ਇਸ ਦੇਸ਼ ਨੂੰ ਦੁਬਾਰਾ ਲੀਹ ਤੇ ਆਉਣ ਤੇ। ਮੋਦੀ ਸਾਹਿਬ ਬੋਲਦੇ ਨਹੀਂ ਪਏ, ਬੋਲਣਗੇ ਕੀ, ਬੋਲਣ ਜੋਗੇ ਰਹਿ ਨਹੀਂ। ਜਿਹੜੀਆਂ ਉਹਨਾਂ ਨੇ ਫੜਾ ਮਾਰੀਆਂ ਸੀ ਪੁੱਠੀਆਂ ਪੈ ਗਈਆਂ। ਵੈਸੇ ਜੇ ਬੋਲੇ ਵੀ ਕਿਸੇ ਦਿਨ ਉਹ ਰੋ ਦੇਣਗੇ। ਉਹ ਜਿੱਦਾਂ मनोहर राणा ने कहा सी ना एक बारी कि इस तरह से वो अपने गुनाह धो देता है, देश जब बहुत गुस्से में हो तो वो थोड़ा सा रो देता है। जिदन बोलिया थोड़ा जहा रो के अपने गुनाह धो जाऊगा। पर जो इन्ह जेटली साहब और मोदी साहब होरां ने किया वो देश आर्थिक इतिहास दे विच मेरे ख्याल दे नाल इस जोड़ी नूं इस तरह याद रखेगा कि इस अर्थचारे दी कुंडली दे विच ਇਹ ਦੋਵੇਂ ਰਾਹੂ ਕੇਤੂ ਬਣ ਕੇ ਬਹਿ ਗਏ ਆ। ਜੀ ਤੇ ਵੈਸੇ ਮਿੰਟੂ ਜੀ 3 ਸਾਲ ਹੋ ਗਏ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣੇ। ਇਹਨਾਂ ਨੇ ਕਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ? ਕਦੀ ਪ੍ਰੈਸ ਦੇ ਸਵਾਲਾਂ ਦੇ ਜਵਾਬ ਦੇਣ ਦੀ ਕਦੀ ਕੋਸ਼ਿਸ਼ ਕੀਤੀ ਹੈ ਜਾਂ ਲਏ ਨੇ ਸਵਾਲ? ਨਹੀਂ, 1-2 ਇਹਨਾਂ ਨੇ ਇੰਟਰਵਿਊ ਦਿੱਤੀਆਂ ਨੇ। ਔਰ ਇੰਟਰਵਿਊ ਕਿੱਦਾਂ ਦਿੰਦੇ ਆ, ਇੱਕ ਇੰਟਰਵਿਊ ਦੇ ਤੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਸਵਾਲ ਹੀ ਲੀਕ ਹੋ ਗਏ ਸੀਗੇ। ਜੀ ਇਹ ਪ੍ਰਧਾਨ ਮੰਤਰੀ ਦਫ਼ਤਰ ਨੇ ਸਵਾਲਨਾਮਾ ਭੇਜਿਆ ਸੀਗਾ ਕਿ ਤੁਸੀਂ ਸਿਰਫ ਆਹ ਸਵਾਲ ਭੇਜ ਸਕਦੇ ਹੋ। ਉਹ ਸਵਾਲਨਾਮਾ ਅੱਗੇ ਲੀਕ ਹੋ ਗਿਆ। ਹੁਣ ਜਦੋਂ ਇਹੋ ਜਿਹੀ ਇੰਟਰਵਿਊ ਕਰਨੀ ਆ ਜਿਹੜੀ ਫਿਕਸਡ ਹੋਵੇ, ਜਿਹੜੀ ਸਕ੍ਰਿਪਟਡ ਹੋਵੇ, ਉਸ ਇੰਟਰਵਿਊ ਦਾ ਫਾਇਦਾ ਵੀ ਕੀ ਆ? ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਨਹੀਂ, ਰਵਾਇਤ ਤੋੜੀ ਆ। ਜੇ ਪ੍ਰੈਸ ਕਾਨਫਰੰਸ ਕਰਨਗੇ ਤੇ ਫਿਰ ਰਾਜ ਕਰਨਵੀਰ ਸਿੰਘ ਜੀ ਇਹ ਵੀ ਪੁੱਛਿਆ ਜਾਏਗਾ ਕਿ 2011 ਚ ਜਿਹੜੀ ਬੇਰੁਜ਼ਗਾਰੀ ਦਰ 3 ਤੋਂ ਥੱਲੇ ਸੀ ਉਹ 14-15 ਤੱਕ 5% ਤੇ ਪਹੁੰਚ ਗਈ। ਮੋਦੀ ਸਾਹਿਬ ਇਹ ਕੀ ਮੰਤਰ ਮਾਰਿਆ ਜੀ? ਉੱਥੇ ਮੋਦੀ ਸਾਹਿਬ ਕੀ ਕਹਿਣਗੇ? ਆ ਨੋਟਬੰਦੀ ਦੇ ਜਿਹੜੇ ਤੁਸੀਂ ਦਾਅਵੇ ਕੀਤੇ ਸੀ ਕਿ 3 ਲੱਖ ਕਰੋੜ ਰੁਪਈਆ ਕਾਲਾ ਧਨ ਹੈ ਜਿਹੜਾ ਉਹ ਆਉਣਾ ਹੀ ਨਹੀਂ, ਉਹ ਬਾਹਰ ਹੀ ਰਹਿ ਜਾਣਾ, ਸਾਡੀ ਬਚਤ ਹੋ ਜਾਣੀ ਹੈ। ਤੇ ਹੁਣ ਤੇ ਕਾਲਾ ਧਨ ਛੱਡੋ, ਚਿੱਟਾ ਧਨ ਹੀ ਇੰਨਾ ਹੋ ਗਿਆ ਕਿ ਜਿੰਨੀ ਸਾਡੀ ਕੁੱਲ ਰਕਮ ਸੀ ਅਰਥਚਾਰੇ ਦੇ ਵਿੱਚ ਉਹ ਤੋਂ ਜ਼ਿਆਦਾ ਆਈ ਪਈ ਹੈ। ਕਿਉਂਕਿ ਇਹ ਕਹਿੰਦੇ 16,000 ਕਰੋੜ ਰੁਪਈਆ ਸਿਰਫ ਬਾਹਰ ਰਹਿ ਗਿਆ। ਉਹਦੇ ਚ NRIਆਂ ਕੋਲ ਵੀ ਪਏ ਆ ਪੈਸੇ, ਪ੍ਰਵਾਸੀਆਂ ਕੋਲ ਵੀ ਪਏ ਆ, ਨੇਪਾਲ ਚ ਵੀ ਪਏ ਆ, ਨੱਪ ਘੁੱਟ ਕੇ ਲੋਕਾਂ ਕੋਲ ਵੀ ਪਏ ਆ। ਉਹ ਤੇ ਚਿੱਟਾ ਧਨ ਹੀ ਇੰਨਾ ਹੋ ਗਿਆ, ਉਹ ਹੀ ਕਾਲਾ ਜਾਪਦਾ ਕਿ ਜਾਂ ਤੇ ਸਾਰਾ ਹੀ ਕਾਲਾ
ਤੇ ਜਾਂ ਸਾਰੇ ਦੇਸ਼ ਦੇ ਵਿੱਚ ਹੈ ਹੀ ਚਿੱਟਾ ਸੀਗਾ। ਕਿਹੜੀ ਗੱਲ ਦਾ ਜਵਾਬ ਦੇਣਗੇ? GDP 2% ਡੇਗ ਲਈ ਕੋਈ ਇਹਨਾਂ ਦੇ ਕੋਲ ਪਾਲਿਸੀ ਨਹੀਂ ਹੈ। ਸੋ ਇਸ ਕਰਕੇ ਪ੍ਰੈਸ ਕਾਨਫਰੰਸ ਤੋਂ ਬਚਦੇ ਆ। ਹਾਂ, ਜਿੱਥੇ ਕਿਤੇ ਗੱਲ ਕਰਨੀ ਹੁੰਦੀ ਆ ਉੱਥੇ ਇਹ ਦੇਖਿਆ ਜਾਂਦਾ ਆਸਾ ਪਾਸਾ ਤੇ ਸਵਾਲ ਵੀ ਸਾਡੇ ਹੋਣਗੇ, ਜਵਾਬ ਵੀ ਸਾਡੇ ਹੋਣਗੇ, ਤੇ ਕੈਮਰੇ ਵੀ ਸਾਡੇ ਹੋਣਗੇ, ਤੇ ਉਹ ਕੈਮਰਿਆਂ ਦੇ ਅੱਗੇ ਉਹ ਜਿਹੜੀ ਅਰਲੀ ਜੀ ਫੜ ਕੇ ਬੈਠਾ ਹੋਊਗਾ ਉਹ ਵੀ ਸਾਡਾ ਹੋਊਗਾ। ਫਿਰ ਤੇ ਭਾਵੇਂ ਕਰ ਲੈਣ, ਉਦਾਂ ਪ੍ਰੈਸ ਕਾਨਫਰੰਸ ਨਹੀਂ ਕਰਦੇ ਜੀ। ਅਗਲੀ ਗੱਲ ਕਰੀਏ, ਜਿਹੜਾ ਡੇਰੇ ਸਿਰਸੇ ਵਾਲੇ ਦੇ ਖਿਲਾਫ ਇੱਕ ਹੋਰ ਕਤਲ ਦੀ ਸ਼ਿਕਾਇਤ ਪਹੁੰਚ ਗਈ ਆ। ਦੇਖੋ, ਇਹ ਤੇ ਵਿਕਰਮ ਬੇਤਾਲ ਵਾਲਾ ਕੰਮ ਬਣਿਆ ਪਿਆ ਨਾ। ਵਿਕਰਮ ਬੇਤਾਲ ਦੀਆਂ ਕਹਾਣੀਆਂ ਛੋਟੇ ਹੁੰਦੇ ਅਸੀਂ ਸੁਣਿਆ ਕਰਦੇ ਸੀਗੇ ਨਾ, ਉਹ ਰੋਜ਼ਾਨਾ ਹੀ ਇੱਕ ਕਹਾਣੀ ਉਹ ਸੁਣਨ ਲੱਗ ਪੈਂਦਾ ਸੀਗਾ ਵਿਕਰਮ ਬੇਤਾਲ ਤੋਂ। ਇਹ ਇੱਕ ਨਵੀਂ ਤੋਂ ਨਵੀਂ ਕਹਾਣੀ ਹੈ ਵਿਕਰਮ ਬੇਤਾਲ ਦੀ। ਕਹਾਣੀ ਮੁੱਕਦੀ ਨਹੀਂ ਪਈ, ਰੋਜ਼ਾਨਾ ਨਾ ਹਨੀਪ੍ਰੀਤ ਦੀ ਕਹਾਣੀ ਮੁੱਕਦੀ ਆ, ਨਾ ਇਸ ਡੇਰੇ ਦੀ ਕਹਾਣੀ ਮੁੱਕਦੀ ਆ। ਅੱਜ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਨਵਾਂ ਮੋੜ ਇਸ ਕਰਕੇ ਆ ਗਿਆ ਕਿਉਂਕਿ ਜਿਹੜਾ ਮੋਗੇ ਦਾ ਜਗਸੀਰ ਸਿੰਘ ਮਰਿਆ, ਉਹਦੇ ਪਰਿਵਾਰ ਨੇ ਹਰਿਆਣੇ ਦੇ DGP ਕੋਲ ਜਾ ਕੇ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਆ ਕਿ ਸਾਡਾ ਜਿਹੜਾ ਮੁੰਡਾ ਮਰਿਆ ਸੀਗਾ, ਅਸਲ ਦੇ ਵਿੱਚ ਇੱਥੇ ਉਹ ਕੁਦਰਤੀ ਮੌਤ ਨਹੀਂ ਮਰਿਆ। ਇਸ ਡੇਰੇ ਦੇ ਵਿੱਚ ਉਹਨੂੰ ਕਤਲ ਕੀਤਾ ਗਿਆ। ਕਤਲ ਕਰਨ ਉਪਰੰਤ ਉਹਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ। ਉਹਦੇ ਕੱਪੜੇ ਬਠਿੰਡਾ ਦੀ ਰੇਲਵੇ ਲਾਈਨ ਤੇ ਰੱਖ ਕੇ ਇੱਕ ਪਰਪੰਚ ਰਚਿਆ ਗਿਆ। ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ। ਸਾਰਾ ਖੋਲਾ ਖੋਜੀ ਉਹਦਾ ਨਿਬੇੜ ਦਿੱਤਾ। ਉਹਨਾਂ ਦੀ ਇਹ ਜਿਹੜੀ ਸ਼ਿਕਾਇਤ ਆ ਉਸ ਵੇਲੇ ਦਰਜ ਹੋਣ ਡਈ ਆ ਜਦੋਂ ਇੱਕ ਚਰਚਾ ਇਹ ਵੀ ਚੱਲਣ ਡਿਆ ਕਿ ਆ ਜਿਹੜਾ ਇਹਨਾਂ ਨੇ ਡਾਕਟਰ ਨੈਣ ਹਿਰਾਸਤ ਚ ਲਿਆ ਸੀ ਪੁੱਛਗਿੱਛ ਵਾਸਤੇ, ਜਾਂ ਸਾਧਨੀ ਵਿਪਾਸਨਾ ਪੁੱਛਗਿੱਛ ਵਾਸਤੇ ਇਹਨਾਂ ਨੇ ਸੱਦੀ ਸੀਗੀ, ਇਹਨਾਂ ਨੇ ਦੋਨਾਂ ਨੇ ਇਹ ਇਕਬਾਲ ਕੀਤਾ ਕਿ ਡੇਰੇ ਦੇ ਵਿੱਚ 600 ਦੇ ਕਰੀਬ ਨਰ ਕੰਕਾਲ ਹੈ। 600 ਦੇ ਕਰੀਬ ਨਰ ਕੰਕਾਲ ਤੋਂ ਭਾਵ ਜਾਨੀ ਅਸਥੀਆਂ ਵੀ ਹੋ ਸਕਦੀਆਂ, ਜੋ ਮਰਜ਼ੀ ਆ, ਇਹ ਇਹਨਾਂ ਨੇ ਮੰਨਿਆ। ਐਸਾ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਨੇ ਪੁੱਛਗਿੱਛ ਦੇ ਵਿੱਚ ਆਪ ਹੀ ਇਕਬਾਲ ਕੀਤਾ ਕਿ 600 ਨਰ ਕੰਕਾਲ ਹੈਗੇ ਆ, ਯਾਨੀ ਪਿੰਜਰ ਹੈਗੇ ਆ। ਉਹਨਾਂ ਨੂੰ ਅਸਥੀਆਂ ਦਾ ਰੂਪ ਦੇ ਲਓ, ਚਾਹੇ ਨਰ ਕੰਕਾਲ ਦੇ ਲਓ। ਉਧਰੋਂ ਵੀ ਵਿਵਾਦ ਛਿੜਿਆ ਪਿਆ ਕਿ ਜਦੋਂ ਇਹ ਮੰਨੀ ਜਾਂਦੇ ਆ ਕਿ ਇੰਨੇ ਨਰ ਕੰਕਾਲ ਹੈਗੇ ਆ ਤੇ ਫਿਰ ਘੱਟੋ ਘੱਟ ਖੁਦਾਈ ਕਰਕੇ ਗਿਣਤੀ ਤੇ ਕਰ ਲੈਣੀ ਚਾਹੀਦੀ ਹੈ ਕਿ ਜਿਹੜੇ ਗਿਣਤੀ ਇਹ ਦੱਸਦੇ ਆ ਉਹ ਗਿਣਤੀ ਉਸ ਗਿਣਤੀ ਨਾਲ ਮੈਚ ਕਰਦੀ ਹੈ ਜੋ ਖੁਦਾਈ ਚ ਨਿਕਲੂਗੀ। ਸੋ ਚਰਚੇ ਇਹ ਵੀ ਆ। ਦੂਜੇ ਪਾਸੇ ਇਹ ਸ਼ਿਕਾਇਤ ਦਰਜ ਹੋ ਗਈ। ਤੀਜੇ ਪਾਸੇ ਇੱਕ ਵਿਚਾਰਾ ਰਾਜਸਥਾਨ ਦਾ ਗਰੀਬ ਹੋਰ ਹੁੰਦਾ ਕਿ ਮੇਰੀ ਬੀਵੀ ਇੱਥੇ ਮੱਥਾ ਟੇਕਣ ਆਈ ਸੀ, ਮੱਥਾ ਟੇਕਣ ਗਈ ਬਾਬੇ ਦੀ ਗੁਫਾ ਚ, ਮੁੜ ਕੇ ਪਰਤੀ ਨਹੀਂ। ਹਾਂ, ਕੋਈ ਇਹ ਰੋਈ ਜਾਂਦਾ ਕਿ ਮੇਰਾ ਬੱਚਾ 8 ਸਾਲ ਪਹਿਲਾਂ ਮੈਥੋਂ ਵਿਛੜ ਗਿਆ ਸੀਗਾ ਤੇ ਉਹ ਮੈਂ ਉਸ ਵੇਲੇ ਟੈਲੀਵਿਜ਼ਨ ਚ ਵੇਖਿਆ ਰੋਂਦਾ ਵਿਲਕਦਾ ਜਦੋਂ ਇਹ ਰੰਗੀਲਾ ਬਾਬੂ ਕੋਟ ਨੂੰ ਨਿਕਲ ਕੇ ਚੱਲਿਆ ਸੀ ਕਾਫਲੇ ਦੇ ਰੂਪ ਚ। ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਨਿਕਲ ਕੇ ਆਉਂਦੀਆਂ ਪਈਆਂ। ਸਮਝ ਤੋਂ ਪਰੇ ਦੀ ਗੱਲ ਆ ਕਿ ਹਰਿਆਣੇ ਦੀ ਵਿਚਾਰੀ ਮਾਸੂਮ ਜੀ ਪੁਲਿਸ ਇੰਨੀਆਂ ਕਹਾਣੀਆਂ ਨੂੰ ਕਿਵੇਂ ਹੱਲ ਕਰੇਗੀ? ਉਹਦੇ ਤੇ ਵੱਸ ਦਾ ਰੋਗ ਹੀ ਨਹੀਂ, ਉਹ ਤੇ ਬੜੀ ਇਨੋਸੈਂਟ ਜੀ ਪੁਲਿਸ ਆ। ਸੋ ਇਹਦੇ ਲਈ ਤੇ ਜ਼ਰੂਰੀ ਆ ਕਿ ਹੁਣ ਕੋਈ ਪੇਸ਼ੇਵਰ ਏਜੰਸੀ ਇਹੋ ਜੀ ਜਿਹੜੀ ਆ ਉਹ ਅਧਿਕਾਰਤ ਕੀਤੀ ਜਾਵੇ ਜੋ ਇਸ ਸਾਰੇ ਡੇਰੇ ਨਾਲ ਜੁੜੀਆਂ ਜਿੰਨੀਆਂ ਵੀ ਸ਼ਿਕਾਇਤਾਂ, ਜਿੰਨੀਆਂ ਵੀ ਕਹਾਣੀਆਂ, ਜਿੰਨੀਆਂ ਵੀ ਉਲਝਣਾਂ, ਉਹਨਾਂ ਨੂੰ ਹੱਲ ਕਰਕੇ ਸੱਚ ਦਾ ਸੱਚ, ਝੂਠ ਦਾ ਝੂਠ ਜਿਹੜਾ ਲੋਕਾਂ ਦੇ ਸਾਹਮਣੇ ਰੱਖੇ। ਦੂਜੇ ਪਾਸੇ ਉਹਦਾ ਮੈਂ ਕਹਿ ਦਿਆਂ, ਸਾਡੇ ਪੰਜਾਬੀ ਚ ਮੁਹਾਵਰਾ ਹੈ ਨਾ ਕਿ ਰੱਸੀ ਸੜਦੀ ਵੱਟ ਨਹੀਂ ਗਿਆ, ਇਹਨਾਂ ਦਾ ਵੱਟ ਹਾਲੇ ਵੀ ਨਹੀਂ ਗਿਆ। ਅੱਜ ਦੱਸਦੇ ਕੁਛ ਪੱਤਰਕਾਰ ਡੇਰੇ ਚ ਗਏ ਸਨ ਕਵਰੇਜ ਲਈ, ਇਹ ਉੱਥੇ ਡਾਂਗਾ ਚੁੱਕ ਕੇ ਮਗਰ ਲੱਗੇ ਆ, ਉਹ ਆਪਣੀਆਂ ਕਾਰਾਂ ਕੂਰਾਂ ਭਜਾ ਕੇ ਮਸਾਂ ਨਿਕਲੇ ਆ। ਪੱਤਰਕਾਰ ਵੀ ਵੈਸੇ ਸਾਡੇ ਨਾਲ ਹਾਦੀ ਕਰੀ ਜਾਂਦੇ ਆ, ਉਹ ਵਾਰ-ਵਾਰ ਭੌਂ ਕੇ ਡੇਰੇ ਦੀਆਂ ਪਰਿਕਰਮਾ ਕਰੀ ਜਾਂਦੇ ਆ। ਛੱਡੋ ਖੜਾ ਹੁਣ ਬਹੁਤ ਹੋ ਗਿਆ। ਹਨੀਪ੍ਰੀਤ ਚੋਂ ਉਹ ਹਨੀ ਕੱਢੀ ਜਾਂਦੇ ਆ ਕਿ ਵੱਧ ਤੋਂ ਵੱਧ ਹਨੀ ਹੈ ਜਿਹੜੀ ਅਸੀਂ ਇਹਦੇ ਚ ਵੀ ਖਾ ਲਈਏ। ਉਹ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਕੰਮੇ ਤੋਂ ਕੰਮ ਲੈਣਾ ਚਾਹੀਦਾ। ਪਰ ਜੋ ਉਹਨਾਂ ਨੇ ਕੀਤਾ ਅੱਜ ਮਾੜਾ ਕੀਤਾ। ਪਰਸੋਂ ਵੀ ਇੱਕ ਸ਼ਿਕਾਇਤ ਦਰਜ ਹੋਈ ਹੈ ਇਹਨਾਂ ਦੇ ਖਿਲਾਫ ਕਿ ਸਰਸੇ ਦਾ ਇੱਕ ਲੋਕਲ ਪੱਤਰਕਾਰ ਸੀ ਜਿਹੜਾ ਰਿਪੋਰਟਾਂ ਛਾਪਦਾ ਪਿਆ ਸੀ, ਲਗਾਤਾਰ ਰਿਪੋਰਟਾਂ ਛਾਪਦਾ ਪਿਆ ਸੀ, ਉਹਨੂੰ ਵੀ ਇਹਨਾਂ ਨੇ ਧਮਕੀ ਦਿੱਤੀ ਹੈ ਕਿ ਤੂੰ ਠਹਿਰ ਜਾ ਪੁੱਤ, ਤੇਰੇ ਨਾਲ ਕਰ ਲਾਂਗੇ ਗੱਲ। ਸੋ ਇਸ ਹਾਲਤ ਦੇ ਵਿੱਚ ਵੀ ਇਹ ਬੰਦੇ ਖੜਦੇ ਨਹੀਂ ਪਏ, ਇਹ ਬੰਦੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਪਏ। ਤੁਸੀਂ ਆਪ ਹਿਸਾਬ ਲਾ ਲਓ ਕਿ 2002 ਤੋਂ ਪਹਿਲਾਂ ਇਹਨਾਂ ਦਾ ਦਬਦਬਾ ਕਿਹੋ ਜਿਹਾ ਹੋਊਗਾ, ਇਹਨਾਂ ਦੇ ਜਿਹੜੇ ਹੱਥ ਆ ਉਹ ਕਿਸ ਤਰ੍ਹਾਂ ਚੱਲਦੇ ਹੋਣਗੇ। ਸੋ ਆਪ ਹੀ ਅੰਦਾਜ਼ਾ ਲਾਇਆ ਜਾ ਸਕਦਾ। ਉਹਦਾ ਜਿਹੜੇ ਕਿਸੇ ਕਹਾਣੀਆਂ, ਮੈਂ ਜਿਵੇਂ ਕਿਹਾ, ਮੈਂ ਉਸੇ ਗੱਲ ਤੇ ਆ ਕੇ ਨਿਬੇੜਦਾ
ਜੀ ਕਿ ਇਹਨਾਂ ਗੱਲਾਂ ਨੂੰ ਮੁਕਾਮ ਤੇ ਲਿਜਾਣ ਲਈ ਪੇਸ਼ੇਵਰ ਏਜੰਸੀ ਜਦੋਂ ਤੱਕ ਜਾਂਚ ਪੜਤਾਲ ਨਹੀਂ ਕਰਦੀ ਉਦੋਂ ਤੱਕ ਅਸੀਂ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ, ਪੁਲਿਸ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੀ, ਸਰਕਾਰ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੀ, ਕੋਰਟ ਵੀ ਮਾਫ ਕਰਿਓ ਕਿਸੇ ਸਿੱਟੇ ਤੇ ਨਹੀਂ ਪਹੁੰਚੇਗੀ ਜਦੋਂ ਤੱਕ ਇੱਕ ਖੁੱਲੀ ਜਾਂਚ ਪੜਤਾਲ ਇਸ ਡੇਰੇ ਦੀ ਨਹੀਂ ਹੁੰਦੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੈਪਟਨ ਸਰਕਾਰ ਪਈ ਆ ਜਾਬਰੀ ਦੇ ਰਾਹ ਤੇ, ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕੇਸ ਦਰਜ। ਦੇਖੋ ਇਹ ਮਾੜੀ ਕਰਨ ਡਿਆ। ਇੱਕ ਕਿਸਾਨ ਦਾ ਅੱਜ ਹਾਲ ਇਹ ਹੋ ਗਿਆ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ ਜਦੋਂ ਉਹਨੂੰ ਪੁਲਿਸ ਫੜਨ ਆਈ। ਜੀ ਮਾਝੀ ਪਿੰਡ ਆ ਭਵਾਨੀਗੜ੍ਹ ਦੇ ਲਾਗੇ, ਮਾਝੀ ਪਿੰਡ, ਉੱਥੋਂ ਦਾ ਮੇਰੇ ਖਿਆਲ ਦੇ ਨਾਲ ਇੱਕ ਕਥਾਕਾਰ ਵੀ ਹੈ ਸ਼ਾਇਦ। ਜੀ ਉਸ ਪਿੰਡ ਦੇ ਕਿਸਾਨ ਨੂੰ ਜਦੋਂ ਘੇਰਾ ਪਾ ਕੇ ਪੁਲਿਸ ਨੇ ਫੜਿਆ ਤੇ ਉਹਨੂੰ ਨਾਲ ਦੀ ਨਾਲ ਹਾਰਟ ਅਟੈਕ ਆ ਗਿਆ। ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ। ਇਸੇ ਇਲਾਕੇ 'ਚ ਥੋੜਾ ਜਿਹਾ ਉਰਾ ਰਹਿ ਜਾਂਦਾ ਲੰਗੋਵਾਲ, ਹਰਜਨ ਸਿੰਘ ਲੰਗੋਵਾਲ ਦਾ ਪਿੰਡ ਹੈ ਜਿਹੜਾ। ਲੰਗੋਵਾਲ ਪਿੰਡ ਦੇ ਵਿੱਚ ਕੱਲ ਦਵੱਲੀ ਝੜਪ ਹੋਈ ਸੀ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ। ਉਹਦੇ 'ਚ ਕੁਝ ਪੁਲਿਸ ਕਰਮਚਾਰੀ ਜਿਹੜੇ ਉਹ ਵੀ ਜ਼ਖਮੀ ਹੋਏ, ਕੁਝ ਕਿਸਾਨ ਜਿਹੜੇ ਉਹ ਵੀ ਜ਼ਖਮੀ ਹੋਏ। ਪੁਲਿਸ ਤੇ ਦੋਸ਼ ਇਹ ਲੱਗਦਾ ਸੀ ਕਿ ਜਿਹੜੇ ਕਿਸਾਨ ਦੇ ਘਰ ਇਹ ਜਾ ਕੇ ਛਾਪਾ ਮਾਰਨ ਗਏ ਉਹ ਕਿਸਾਨ ਘਰ 'ਚ ਹੈ ਹੀ ਨਹੀਂ ਸੀ, ਇਹ ਘਰ ਦੇ ਵਿੱਚ ਕੱਲੀਆਂ ਤੀਵੀਆਂ ਸੀ। ਇਹ ਉਹਨਾਂ ਦੇ ਨਾਲ ਵੀ ਚੰਗਾ ਬੰਦਾ ਸਲੂਕ ਕਰਦੇ ਸੀ। ਜਦੋਂ ਆ ਕੇ ਲੋਕਾਂ ਨੇ ਰੋਕਿਆ ਤੇ ਇਹ ਡਾਂਗਾ ਮਾਰ ਲੱਗ ਪਏ। ਜਦੋਂ ਫਿਰ ਇਹ ਡਾਂਗਾ ਮਾਰ ਲੱਗ ਪਏ, ਲੋਕਾਂ ਦੇ ਹੱਥ 'ਚ ਵੀ ਜੋ ਇੱਟਾ ਵੱਟਾ ਆਇਆ ਉਹਨਾਂ ਨੇ ਵੀ ਚਲਾ ਦਿੱਤਾ। ਸੋ ਦੋਹਾਂ ਪਾਸਿਆਂ ਤੋਂ ਇਹ ਵਾਅਦਾ ਕੀਤਾ ਗਿਆ। ਮੈਂ ਸਮਝਦਾ ਕਿ ਪਿੰਡ ਵਾਲਿਆਂ ਨੇ ਵੀ ਚੰਗੀ ਗੱਲ ਨਹੀਂ ਕੀਤੀ, ਪਰ ਇਹ ਵਾਅਦਾ ਜੇ ਹੋਇਆ ਤੇ ਮਜਬੂਰ ਕਿਹਨੇ ਕੀਤਾ। ਹੁਣ ਇਹਨਾਂ ਨੇ ਕੀ ਕੀਤਾ ਕਿ ਉਸ ਮਸਲੇ 'ਚ 40 ਕਿਸਾਨਾਂ ਦੇ ਪਰਿਵਾਰਾਂ ਤੇ ਧਾਰਾ 307 ਯਾਨੀ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ। ਪੁਲਿਸ ਵਾਲਿਆਂ ਨੂੰ ਇਹ ਨਹੀਂ ਪੁੱਛਿਆ ਕਿਸੇ ਨੇ ਕਿ ਤੁਹਾਡੇ ਕੋਲ ਕੋਈ ਅਦਾਲਤੀ ਹੁਕਮ ਹੈ ਜਿਹੜਾ ਤੁਸੀਂ ਜਾ ਕੇ ਤੜਕੇ 4 ਵਜੇ ਲੋਕਾਂ ਦੇ ਬਿਸਤਰੇ ਫੋਲਦੇ ਫਿਰਦੇ ਹੋ। ਹਾਂ, ਤੇ ਤੁਹਾਡੇ ਘਰ ਕੋਈ ਕਿਸਾਨ ਆਗੂ ਤੇ ਨਹੀਂ ਲੁਕਿਆ? ਤੁਹਾਡੇ ਕੋਲ ਕੋਈ ਅਦਾਲਤੀ ਹੁਕਮ ਹੈ? ਕੋਈ 44 ਲਾਈ ਹੈ ਪਿੰਡਾਂ ਦੇ ਵਿੱਚ? ਤੁਸੀਂ ਜਾ ਕੇ ਜਿੱਥੇ 4 ਕਿਸਾਨ ਇਕੱਠੇ ਹੁੰਦੇ ਆ ਉੱਥੇ ਰੇਡ ਮਾਰ ਕੇ ਕਹਿ ਦਿੰਦੇ ਹੋ ਕਿ ਤੁਸੀਂ ਇੱਥੇ ਜੁੜ ਨਹੀਂ ਸਕਦੇ। ਜੇ ਕੋਈ ਵਿਰੋਧ ਕਰਦਾ ਤੇ ਚੁੱਕ ਕੇ ਥਾਣੇ 'ਚ ਬੰਦ ਕਰ ਦਿੰਦੇ ਹੋ। ਇਹ ਹੋ ਕੀ ਰਿਹਾ ਜੀ? ਤੁਸੀਂ ਇਹ ਕਿੱਦਾਂ ਕਰਦੇ ਪਏ ਹੋ ਕਿ ਜਿਹੜੇ ਕਿਸਾਨ ਇਹਨਾਂ ਸੰਘਰਸ਼ਾਂ ਨਾਲ ਜੁੜੇ, ਇਹਨਾਂ ਘੋਲਾਂ ਨਾਲ ਜੁੜੇ ਆ, ਉਹਨਾਂ ਦੇ ਪਿੰਡਾਂ 'ਚ ਜਾ ਕੇ ਮਨਾਦੀ ਕਰਾਉਣੇ ਪਏ ਸਪੀਕਰਾਂ 'ਚ ਕਿ ਜਿਹੜਾ ਵੀ ਇਸ ਸੰਘਰਸ਼ ਦੇ ਵਿੱਚ, ਇਸ ਘੋਲ ਦੇ ਵਿੱਚ ਟਰੈਕਟਰ ਟਰਾਲੀ ਘੱਲੇਗਾ ਉਹਨੂੰ ਅਸੀਂ ਵੱਡੇ ਘਰ ਨੂੰ ਤੋਰ ਦਿਆਂਗੇ। ਇਹ ਮਨਾਦੀਆਂ ਹੋ ਰਹੀਆਂ ਨੇ ਮੋਗਾ ਇਲਾਕੇ 'ਚ। ਸੋ ਇਹ ਸਭ ਕੁਛ ਜੋ ਹੁੰਦਾ ਪਿਆ ਇਹ ਵਾਕਈ ਜਾਬਰੀ ਦੇ ਰਾਹ ਤੇ ਤੁਰਨ ਵਾਲੀ ਗੱਲ ਆ। ਦੇਖੋ, ਕੈਪਟਨ ਸਰਕਾਰ ਨੂੰ ਟਾਈਮ ਨਹੀਂ ਹੋਇਆ ਬਹੁਤਾ। ਕਿਸਾਨ ਜਥੇਬੰਦੀਆਂ ਨੂੰ ਟਾਈਮ ਦੇਣਾ ਚਾਹੀਦਾ, ਸਰਕਾਰ ਨੂੰ ਹੋਰ ਟਾਈਮ ਦੇਣਾ ਚਾਹੀਦਾ, ਪਰ ਉਹਦੇ ਲਈ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਤੇ ਲਵੇ ਕਿ ਹਾਂ ਭਾਈ ਸਾਨੂੰ ਇੰਨਾ ਟਾਈਮ ਦੇ ਦਿਓ, ਅਸੀਂ ਤੁਹਾਡੀਆਂ ਮੁਸ਼ਕਲਾਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਨਾ ਕਰ ਸਕੇ ਤੇ ਫਿਰ ਤੁਸੀਂ ਭਾਈ ਆਪਣੇ ਘੋੜੇ ਭਜਾ ਲਿਓ, ਅਸੀਂ ਆਪਣੇ ਘੋੜੇ ਭਜਾ ਲਾਂਗੇ। ਪਰ ਇਹ ਗੱਲਬਾਤ ਕਰਨ ਦੀ ਥਾਂ ਤੇ ਇਸ ਤਰ੍ਹਾਂ ਦਾ ਜ਼ਬਰ ਦਾ ਕੁਹਾੜਾ ਚਲਾ ਦੇਣਾ ਮੇਰੇ ਖਿਆਲ ਦੇ ਨਾਲ ਠੀਕ ਗੱਲ ਨਹੀਂ। ਵੈਸੇ ਉਹਦਾ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਅੱਜ ਕੈਬਨਿਟ ਦੀ ਮੀਟਿੰਗ ਸੀ। ਇਹਨਾਂ ਨੇ ਕਿਹਾ ਜੀ ਅਸੀਂ ਕਰਜ਼ਾ ਮਾਫ ਕਰ ਦਿਆਂਗੇ, ਕਰਜ਼ਾ ਮਾਫ ਕਰ ਦਿਆਂਗੇ, ਨੋਟੀਫਿਕੇਸ਼ਨ ਜਾਰੀ ਕਰਤਾ। ਪਰ ਚੱਕਰ ਸਾਡਾ ਇਹ ਪੈ ਗਿਆ ਕਿ ਹੁਣ ਚੋਣ ਜ਼ਾਬਤਾ ਲੱਗਾ ਹੋਇਆ ਤੇ ਅਸੀਂ ਚੋਣ ਕਮਿਸ਼ਨ ਤੋਂ ਆਗਿਆ ਮੰਗਾਂਗੇ। ਜੇ ਮਿਲ ਗਈ ਤਾਂ ਠੀਕ ਆ, ਨਹੀਂ ਤੇ ਫਿਰ ਨੋਟੀਫਿਕੇਸ਼ਨ ਥੋੜਾ ਜਿਹਾ ਠਹਿਰ ਕੇ ਜਾਰੀ ਹੋਊਗਾ। ਯਾਨੀ ਗੱਲ ਫਿਰ ਦੋਗਲੀ, ਗੱਲ ਫਿਰ ਦੋਗਲੀ। ਤੁਹਾਨੂੰ ਪਤਾ ਨਹੀਂ ਸੀਗਾ ਕਿ ਗੁਰਦਾਸਪੁਰ 'ਚ ਚੋਣ ਹੋਣ ਵਾਲੀ ਆ, ਸਮਾਂ ਲਗਭਗ ਪੁੱਗਿਆ ਪਿਆ, ਚੋਣ ਜ਼ਾਬਤਾ ਲੱਗਣ ਵਾਲਾ, ਤੁਸੀਂ ਹਫ਼ਤਾ ਪਹਿਲਾਂ ਇਹਨੂੰ ਜਾਰੀ ਕਰ ਸਕਦੇ ਸੀ। ਇਹ ਕੀਤਾ। ਯਾਨੀ ਖੇਡਾਂ ਇਹ ਵੀ ਪਿਛਲੀ ਸਰਕਾਰ ਵਾਲੀਆਂ ਹੀ ਖੇਡਦੇ ਪਏ ਆ। ਜਿਵੇਂ ਬਾਦਲ ਸਾਹਿਬ ਕਹਿ ਦਿੰਦੇ ਸਨ, ਹਾਂਜੀ ਆ ਕੱਚੇ ਜਿੰਨੇ ਕੰਮ ਆ ਕਾਕਾ ਸਾਰੇ ਪੱਕੇ ਕਰਤੇ ਆਪਾਂ, ਸਾਰੇ ਪੱਕੇ ਕਰਤੇ। ਪੱਕੇ ਕਰਨ ਤੋਂ ਭਾਵ ਸੀਗਾ ਕਿ ਤੁਹਾਨੂੰ ਪੱਕੇ ਭਾਂਡੇ ਪਾ ਦਿੱਤਾ, ਨਾ ਕੱਚਿਆਂ 'ਚ ਨਾ ਪੱਕਿਆਂ 'ਚ, ਇੱਧਰ ਤੁਰੇ ਫਿਰੋ ਨਾ ਉੱਧਰ ਤੁਰੇ ਫਿਰੋ। ਸੋ ਇਹ ਜਿਹੜੀ ਸਰਕਾਰ, ਇਹਦੇ ਬਾਰੇ ਹੁਣ ਕੀ ਕਹੀਏ। ਇਹਨਾਂ ਦਾ ਪ੍ਰਤਾਪ ਸਿੰਘ ਬਾਜਵਾ, ਜਦੋਂ ਬਾਦਲ ਸਾਹਿਬ ਏਦਾਂ ਕਰਿਆ ਕਰਦੇ ਸਨ ਕਿ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਤੇ ਜਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਤੇ ਉਹ ਇਹਨਾਂ ਨੂੰ ਘਰੋਂ ਹੀ ਚੁਕਾ ਦਿੰਦੇ ਸਨ ਕਿ ਆ ਜੋ 4-5 ਦਿਨ ਤੁਹਾਨੂੰ ਥਾਣੇ ਦਾ ਜਲਪਾਨ ਕਰਾਉਣੇ ਆ। ਉਦੋਂ ਪ੍ਰਤਾਪ ਸਿੰਘ ਬਾਜਵਾ ਕਿਹਾ ਕਰਦਾ ਸੀਗਾ ਕਿ ਬਾਦਲ ਦੇ ਵਿੱਚ ਤੇ ਸਰਦਾਰ ਸਾਹਿਬ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਆ। ਤੇ ਹੁਣ ਬਾਜਵਾ ਸਾਹਿਬ ਨੂੰ ਪੁੱਛਣ ਵਾਲਾ ਹੈ ਕਿ ਉਹ ਰੂਹ ਨਿਕਲ ਕੇ ਕੀ ਤੁਹਾਡੇ ਅੰਦਰ ਵੜ ਗਈ ਆ? ਤੁਹਾਡੀਆਂ ਕਰਤੂਤਾਂ ਵੀ ਤੇ ਇੱਕੋ ਜਿਹੀਆਂ ਹੀ ਆ ਨਾ, ਸੇਮ ਹੀ ਆ। ਉਹਨੂੰ ਜੇ ਤੁਸੀਂ ਔਰੰਗਜ਼ੇਬ ਦੇ ਨਾਲ ਤੋਲਦੇ ਸੀ ਤੇ ਕੀ ਅੱਜ ਔਰੰਗਜ਼ੇਬ ਪਾਰਟ 2 ਸਰਕਾਰ ਕਹੀ ਜਾਵੇ?
ਕਿਉਂਕਿ ਤੁਹਾਡੇ ਲੱਛਣ ਵੀ ਤੇ ਬਿਲਕੁਲ ਉਹੋ ਜਿਹੇ ਆ ਨਾ। ਹੁਣ ਬਾਜਵਾ ਸਾਹਿਬ ਵੀ ਨਹੀਂ ਬੋਲਦੇ, ਹੁਣ ਉਹਨਾਂ ਨੂੰ ਤਸ਼ੱਦਦ ਵੀ ਨਹੀਂ ਦੀਦਾ, ਹੁਣ ਉਹਨਾਂ ਨੂੰ ਵੀ ਜ਼ਿਆਦਤੀਆਂ ਨਹੀਂ ਦੀਦੀਆਂ। ਸੋ ਇਸ ਸਮੇਂ ਸੁਰਿੰਦਰ ਸ਼ਰਮਾ ਦੀ ਕਈ ਗੱਲ ਚੇਤੇ ਆਉਂਦੀ ਹੈ। ਪੰਜਾਬ ਦਾ ਜੋ ਵੀ ਸਿਨਾਰੀਓ ਹੈ ਨਾ ਇਸ ਸਮੇਂ, ਸੁਰਿੰਦਰ ਸ਼ਰਮਾ ਚੇਤੇ ਆਉਂਦਾ, ਜਿਹਨੇ ਇੱਕ ਵਾਰੀ ਆਖਿਆ ਸੀ, ਉਹਨੇ ਆਖਿਆ ਸੀਗਾ ਕਿ ਦੇਖੋ ਸੱਤਾ ਬਦਲ ਜਾਂਦੀ ਹੈ, ਵਿਵਸਥਾ ਉਹੀ ਰਹਿੰਦੀ ਆ, ਚਿਹਰੇ ਬਦਲ ਜਾਂਦੇ ਆ, ਚਰਿੱਤਰ ਉਹੀ ਰਹਿੰਦੇ ਆ, ਮਖੌਟੇ ਬਦਲ ਜਾਂਦੇ ਆ, ਮਨ ਉਹੀ ਰਹਿੰਦੇ ਆ। ਬਿਲਕੁਲ ਸੁਰਿੰਦਰ ਸ਼ਰਮਾ ਦੀਆਂ ਕਈਆਂ ਗੱਲਾਂ ਇਨ ਬਿਨ ਪੰਜਾਬ ਦੀ ਰਾਜਨੀਤੀ ਤੇ ਸਹੀ ਟੁਕਦੀਆਂ ਕਿ ਇੱਥੇ ਕੁਛ ਵੀ ਨਹੀਂ ਬਦਲਿਆ ਸਵਾਏ ਚਿਹਰਿਆਂ ਤੋਂ, ਸਵਾਏ ਪੱਗਾਂ ਦੇ ਰੰਗਾਂ ਤੋਂ, ਬਾਕੀ ਸਭ ਕੁਛ ਉਹੀ ਆ। ਮੈਂ ਵਾਰ-ਵਾਰ ਕਹਿਣਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਟਾਈਮ ਦੇਣਾ ਚਾਹੀਦਾ, ਪਰ ਉਹਦੇ ਲਈ ਕਿਸਾਨ ਜਥੇਬੰਦੀਆਂ ਨੂੰ ਭਰੋਸੇ 'ਚ ਲੈਣਾ ਲਾਜ਼ਮੀ ਹੈ, ਜਿਹੜਾ ਕਿ ਕੈਪਟਨ ਸਰਕਾਰ ਨਹੀਂ ਕਰਦਾ ਪਿਆ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਯੂਪੀ ਪੁਲਿਸ ਦੇ IG ਨੇ ਪੰਜਾਬ ਦੇ ਗੈਂਗਸਟਰ ਨੂੰ ਰਿਸ਼ਵਤ ਲੈ ਕੇ ਛੱਡਤਾ। ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ। ਕੁਝ ਅਖਬਾਰ ਤੇ ਇਹਨਾਂ ਗੈਂਗਸਟਰਾਂ ਨੂੰ ਬੱਬਰ ਖਾਲਸਾ ਦੇ ਕਾਰਕੁਨ ਲਿਖ ਕੇ ਤੇ ਵਧਾ ਚੜਾ ਕੇ ਕਹਿੰਦੇ ਜੀ ਪੰਜਾਬ ਦੇ ਵਿੱਚ ਇਹਨਾਂ ਨੇ ਤਬਾਹੀ ਲਿਆ ਦੇਣੀ ਸੀਗੀ, ਇਹ ਕਰ ਦੇਣਾ ਸੀ, ਉਹ ਕਰ ਦੇਣਾ ਸੀ। ਪਰ NDTV ਇਹਨਾਂ ਨੂੰ ਅੱਤਵਾਦੀ ਨਹੀਂ ਲਿਖਦਾ। ਉਹ ਕਹਿੰਦਾ ਕਿ ਗੈਂਗਸਟਰ ਸੀਗੇ ਔਰ ਇਹਨਾਂ ਨੂੰ ਨੇਪਾਲ ਕੱਢਣ ਦੀ ਇਵਜ਼ ਦੇ ਵਿੱਚ ਉੱਥੋਂ ਦਾ IG ਪੱਧਰ ਦਾ ਇੱਕ ਅਧਿਕਾਰੀ ਇਹਨਾਂ ਨਾਲ ਸੌਦੇਬਾਜ਼ੀ ਕਰੀ ਖਲੋਤਾ ਸੀਗਾ। ਔਰ ਪਹਿਲੀ ਕਿਸ਼ਤ ਉਹਨੇ 45 ਲੱਖ ਦੀ ਲੈ ਵੀ ਲਈ ਸੀ, ਕਰੋੜ ਰੁਪਈਏ 'ਚ ਗੱਲ ਮੁੱਕੀ ਸੀ। ਫੋਨ ਰਿਕਾਰਡ ਤੋਂ ਪਤਾ ਲੱਗ ਗਿਆ ਕਿ ਇਹ ਜਿਹੜੇ ਬੰਦੇ ਆ, ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਤੱਤ ਆ, ਉਹਨਾਂ ਦੀ ਇਸ ਬੰਦੇ ਦੇ ਨਾਲ ਗੱਲਬਾਤ ਚੱਲਦੀ ਪਈ ਆ, ਇਹ ਆਪੋ ਵਿੱਚ ਵਾਬਸਤਾ ਨੇ ਇੱਕ ਦੂਜੇ ਦੇ ਨਾਲ। ਤਾਂ ਉਹ ਮਾਮਲਾ ਜਿਹੜਾ ਨੰਗਾ ਹੋ ਗਿਆ। ਯੋਗੀ ਆਦਿੱਤਿਆਨਾਥ ਨੇ ਤੁਰੰਤ ਇੱਕ ਮੀਟਿੰਗ ਬੁਲਾਈ, ਹੋਮ ਸੈਕਟਰੀ ਸੱਦਿਆ, ਜਾਂਚ ਪੜਤਾਲ ਹੈ ਜਿਹੜੀ ਸ਼ੁਰੂ ਕਰ ਦਿੱਤੀ ਆ। ਲੱਗਦਾ ਇਹ ਆ ਕਿ ਉਹ IG 1 ਕਰੋੜ ਰੁਪਈਆ ਲੈਂਦਾ ਮੇਰੇ ਖਿਆਲ ਦੇ ਨਾਲ ਹੁਣ ਤਨਖਾਹ ਤੋਂ ਵੀ ਜਾਊਗਾ। ਜੇ ਤਨਖਾਹ ਤੋਂ ਗਿਆ, ਬੀਵੀ ਦੀਆਂ ਝਿੜਕਾਂ ਅੱਡ ਤੇ ਹੋ ਸਕਦਾ ਜਵਾਕ ਅੱਡ ਉਹਨੂੰ ਹੋਵੇ ਮਾਰਨ ਕਿ ਤੂੰ ਇਹ ਕੀ ਕੀਤਾ। ਉਹ ਲਾਲਚ ਦੇ ਵਿੱਚ ਆ ਗਿਆ। ਇੱਧਰ ਇਹ ਜਿਹੜੇ ਦੋ ਬੰਦੇ ਫੜੇ ਆ, ਅਸਲ ਦੇ ਵਿੱਚ ਇਹ ਉਹ ਲੋਕ ਆ ਜਿਨ੍ਹਾਂ ਨੇ ਨਾਭਾ ਫਰਾਰੀ ਕਾਂਡ ਨੂੰ ਅੰਜਾਮ ਦਿੱਤਾ ਸੀ ਜੀ। ਸੋ ਇਹ ਸਾਜ਼ਿਸ਼ ਘਾੜਿਆਂ ਦੇ ਵਿੱਚੋਂ ਗਿਣੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਇੱਕ ਟੋਨੀ ਆ, ਇੱਕ ਸਤਨਾਮ ਸਿੰਘ ਆ। ਇਹਨਾਂ ਨੂੰ ਕੁਛ ਅਖਬਾਰਾਂ ਨੇ ਵਧਾ ਚੜਾ ਕੇ ਲਿਖਿਆ, ਵੈਸੇ ਉਹਦੇ 'ਚ ਕੋਈ ਗੱਲ ਨਹੀਂ ਹੈ, ਇਹ ਗੈਂਗਸਟਰਾਂ ਦੇ ਹੀ ਸਾਥੀ ਦੱਸੇ ਜਾਂਦੇ ਆ। ਅਸਲ ਦੇ ਵਿੱਚ ਕਹਾਣੀ ਇੱਕ ਹੋਰ ਵੀ ਸਾਹਮਣੇ ਆਉਂਦੀ ਪਈ ਆ ਕਿ ਪਟਿਆਲਾ ਪੁਲਿਸ ਨੇ ਇੱਥੋਂ ਇੱਕ ਮੁੰਡਾ ਫੜਿਆ ਸੀਗਾ ਜਿਹੜਾ ਕਿ ਇਸੇ ਸਾਜ਼ਿਸ਼ ਦਾ ਹਿੱਸਾ ਸੀ। ਲੱਗਦਾ ਇਹ ਆ ਕਿ ਜਿਹੜੀ ਇਨਪੁਟ ਮਿਲੀ ਹੈ, ਜੋ ਅੱਗੇ ਜਾ ਕੇ ਯੂਪੀ ਦੇ ਵਿੱਚ IG ਦੇ ਗੱਲ ਦਾ ਫਾਹ ਬਣ ਗਈ ਹੈ, ਉਹ ਇੱਥੋਂ ਹੀ ਲੱਗਦਾ ਨਿਕਲੀ ਹੈ। ਇੱਥੋਂ ਫਿਰ ਸੂਤਰ ਤੁਰਦਾ ਉੱਥੇ ਜਾ ਕੇ ਇਸ IG ਦੇ ਪੈਰ ਦੀ ਬੇੜੀ ਬਣ ਗਿਆ। ਦੂਜੇ ਪਾਸੇ ਜੇ ਅਸੀਂ ਦੇਖੀਏ ਇਸ ਤਰ੍ਹਾਂ ਦੀਆਂ ਸੌਦੇਬਾਜ਼ੀਆਂ ਦਾ ਕਿੱਸਾ, ਤਾਂ ਮੈਨੂੰ ਚੇਤਾ ਆਉਂਦਾ ਆ ਕਿ ਇੱਕ ਵਾਰੀ ਪੰਜਾਬ ਦਾ ਬਹੁਤ ਵੱਡਾ ਗੈਂਗਸਟਰ, ਉਦੋਂ ਤੇ ਵੈਸੇ ਇਹਨੂੰ ਗੈਂਗਸਟਰ ਨਹੀਂ ਸੀ ਕਿਹਾ ਜਾਂਦਾ, ਉਦੋਂ ਇਹ ਸ਼ਬਦ ਹੀ ਹੈ ਨਹੀਂ ਸੀ ਸਾਡੇ ਕੋਲ। ਉਹ ਇਹੋ ਜਿਹੇ ਕੰਮ ਬਹੁਤ ਕਰਦਾ ਸੀ ਜਿੱਥੋਂ ਕੰਮ ਚੱਲਿਆ ਗਰੋਹਬਾਜ਼ਾਂ ਵਾਲਾ। ਉਹ ਮੁੱਢਲਾ ਬੰਦਾ ਸੀ। ਉਹ ਕਰਨਾਟਕ ਦੇ ਵਿੱਚ ਫੜਿਆ ਗਿਆ। ਉੱਥੇ ਉਹਨਾਂ ਨੇ ਵਪਾਰੀ ਦਾ ਮੁੰਡਾ ਅਗਵਾ ਕੀਤਾ ਸੀ। ਜਦੋਂ ਕਸੂਤਾ ਫਸ ਗਿਆ, ਉਹਨੇ ਆਪਣੇ ਇੱਥੋਂ ਦੇ ਆਕਿਆਂ ਨੂੰ ਚਿੱਠੀ ਲਿਖੀ ਕਿ ਕਰੋ ਹੁਣ ਕੁਛ ਹੀਲਾ ਬਣਾਓ ਕੋਈ। ਤੇ ਫਿਰ ਉਹਨਾਂ ਨੇ ਇੱਥੇ ਪੈਂਤੜਾ ਖੇਡਿਆ ਸੀ। ਲੰਬੀ ਹਲਕੇ ਦੇ ਲੰਬੀ ਥਾਣੇ ਦੇ ਵਿੱਚ ਇੱਕ ਛੋਟਾ ਜਿਹਾ ਕੇਸ ਖਲਵਾਇਆ ਗਿਆ। ਫਿਰ ਉਹਨੂੰ ਉਸ ਕੇਸ ਦੇ ਵਾਰੰਟ ਦੇ ਆਧਾਰ ਤੇ ਇੱਥੇ ਲੰਬੀ ਥਾਣੇ 'ਚ ਲਿਆਂਦਾ ਗਿਆ ਤੇ ਫਿਰ ਬੜੇ ਯੋਜਨਾਬੱਧ ਢੰਗ ਦੇ ਨਾਲ ਉਹਨੂੰ ਬਾਹਰ ਕੱਢਿਆ ਗਿਆ ਤਰੀਕ ਵਾਸਤੇ। ਤੇ ਫਿਰ ਉਹ ਆਰਾਮ ਦੇ ਨਾਲ ਭੱਜ ਗਿਆ ਤੇ ਭੱਜ ਕੇ ਹਰਿਆਣੇ 'ਚ ਵੜ ਗਿਆ। ਮੁੜ ਕੇ ਉਹ ਲੱਭਾ ਹੀ ਨਹੀਂ, ਤੇ ਜੇ ਲੱਭਿਆ ਸੀ ਤੇ ਫਿਰ ਉਦੋਂ ਆਇਆ ਜਿਨ੍ਹਾਂ ਨੇ ਸਭ ਕੁਛ ਕੀਤਾ ਸੀ, ਉਹਨਾਂ ਦੇ ਖਿਲਾਫ ਹੀ ਆ ਕੇ ਉਹਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਮੁੜ ਕੇ ਚੰਡੀਗੜ੍ਹ 'ਚ ਕਤਲ ਹੋ ਗਿਆ ਸੀ। ਇਹ ਕਹਾਣੀਆਂ ਇਸ ਤਰ੍ਹਾਂ ਦੀਆਂ ਵੀ ਆ। ਇੱਥੇ ਪੁਲਿਸ ਵਾਲੇ ਵੀ ਇਹੋ ਜਿਹਾ ਕੰਮ ਕਰ ਲੈਂਦੇ ਆ, ਰਾਜਨੀਤਿਕ ਲੋਕ ਵੀ ਇਹੋ ਜਿਹਾ ਕੰਮ ਕਰ ਲੈਂਦੇ ਆ। ਇਹੀ ਕਾਰਨ ਆ ਇਹ ਜਿਹੜੇ ਗਰੋਹਬਾਜ਼ ਆ ਘਟਣ ਦੀ ਥਾਂ ਤੇ ਵੱਧਦੇ ਜਾਂਦੇ ਆ। ਯੂਪੀ ਦਾ ਜਿਹੜਾ ਫੜਿਆ ਗਿਆ ਇਹ ਅੱਜ ਚੋਰ ਆ, ਪਰ ਇਹਦੇ ਵਰਗੇ ਹਜ਼ਾਰਾਂ ਸੈਂਕੜੇ ਇਹੋ ਜਿਹੇ ਆ ਜਿਹੜੇ ਹਾਲੇ ਤੱਕ ਫੜੇ ਨਹੀਂ ਗਏ। ਉਹ ਸਾਧ ਆ, ਜਿੰਨਾ ਚਿਰ ਉਹ ਸਾਧ ਦੇ ਰੂਪ 'ਚ ਇਸ ਸਮੇਂ ਵਿਚਰਦੇ ਚੋਰ ਨੰਗੇ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਗਰੋਹਬਾਜ਼ੀ ਵੀ ਖਤਮ ਨਹੀਂ ਹੋਣੀ। ਜੀ ਤੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਅਫਸਰਾਂ ਨੂੰ ਥਾਈਲੈਂਡ ਘੁਮਾਉਂਦਾ ਸੀ ਠੇਕੇਦਾਰ ਪਾਪਾ।
ਦੇਖੋ ਇਹ ਜਿਹੜਾ ਠੇਕੇਦਾਰ ਗੁਰਿੰਦਰ ਪਾਪਾ ਹੈ ਨਾ, ਇਹ ਕਈ ਅਫਸਰਾਂ ਲਈ ਹੁਣ ਸਿਆਪਾ ਬਣੇਗਾ। ਸਿਆਪਾ ਇਸ ਕਰਕੇ ਨੇ ਬਣ ਜਾਣਾ ਕਿ ਆਪ ਤੇ ਟਿਪ ਗਿਆ, ਔਰ ਟਿਪਿਆ ਵੀ ਬੜੇ ਸ਼ਾਨਦਾਰ ਢੰਗ ਦੇ ਨਾਲ ਸੀ ਕਿ ਜਦੋਂ ਵਿਜੀਲੈਂਸ ਨੇ ਇਹਦੇ ਖਿਲਾਫ ਪਰਚਾ ਦਰਜ ਕਰ ਲਿਆ ਤੇ ਦਰਜ ਹੋਏ ਪਰਚੇ ਦੇ ਦਰਮਿਆਨ ਹੀ 2 ਬੈਂਕ ਅਕਾਊਂਟਾਂ ਚੋਂ 100 ਕਰੋੜ ਰੁਪਈਆ ਕਢਾ ਕੇ ਲੈ ਗਿਆ। ਇੱਥੇ 100 ਰੁਪਈਆ ਭਗੌੜੇ ਬੰਦੇ ਲਈ ਕਢਾਉਣਾ ਮਾਲ ਹੋ ਜਾਂਦਾ, ਇਹ 100 ਕਰੋੜ ਰੁਪਈਆ ਕਢਾ ਕੇ ਚਲੇ ਗਿਆ। ਲੋਕ ਤੇ ਇਹ ਵੀ ਕਹਿੰਦੇ ਆ ਕਿ ਅਸਲ ਦੇ ਵਿੱਚ ਵਿਜੀਲੈਂਸ ਨੇ ਜਿਹੜੇ ਉਹਦੇ ਖਾਤੇ ਸੀਜ਼ ਨਹੀਂ ਸੀ ਕੀਤੇ, ਉਹ ਵਿਜੀਲੈਂਸ ਆਪ ਸੀਜ਼ ਨਹੀਂ ਸੀ ਕਰਦੀ ਪਈ, ਉਹਨੂੰ ਰੋਕਿਆ ਗਿਆ ਸੀਗਾ। ਰੋਕਿਆ ਉਹਨਾਂ ਲੋਕਾਂ ਨੇ ਦੱਸੇ ਆ ਕਿ ਜਿਹੜੇ ਹਾਲੇ ਪਾਵਰਲੈਸ ਗਿਣੇ ਜਾਂਦੇ ਆ, ਜਦੋਂ ਪਾਵਰ 'ਚ ਹੁੰਦੇ ਆ ਉਦੋਂ ਕੀ ਕੀ ਕਰਦੇ ਹੋਣਗੇ। ਦੂਜੀ ਗੱਲ ਇਹ ਆ ਕਿ ਜਿਹੜਾ ਇਹ ਗੁਰਿੰਦਰ ਆ, ਇਹਦੀ ਹਿਸਟਰੀ ਤੁਹਾਨੂੰ ਮੈਂ ਉਦੋਂ ਵੀ ਦੱਸੀ ਸੀ ਸ਼ਾਇਦ, ਕਿ ਇਹਦਾ ਭਰਾ ਬਹੁਤ ਉਤਲੀਆਂ ਸਫਾ 'ਚ ਵਿਚਰਦਾ ਸੀਗਾ। ਬਾਅਦ ਦੇ ਵਿੱਚ ਉਹਨੇ ਇਹਨੂੰ ਇਸ ਕੰਮ 'ਚ ਵਾੜ ਦਿੱਤਾ, ਇਹ ਕਾਂਟਰੈਕਟਰ ਬਣ ਗਿਆ, ਔਰ ਸਿੰਜਾਈ ਵਿਭਾਗ ਦੇ ਇੱਕ ਵੇਲੇ ਸਾਰੇ ਠੇਕੇ ਇਹਦੇ ਕੋਲ ਸਨ, ਸਾਰੇ ਠੇਕੇ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਸਿਮਿਲਰ ਠੇਕੇ, ਉਹ ਸਿਮਿਲਰ ਟੈਂਡਰ ਜਿਹੜੇ ਹਰਿਆਣੇ 'ਚ ਚੜ੍ਹਦੇ ਸੀ, ਉਹਨਾਂ ਦੇ ਨਾਲੋਂ ਇਹਨੂੰ ਜਿਹੜੇ ਟੈਂਡਰ ਮਿਲਦੇ ਸੀ ਵਧਾ ਕੇ ਮਿਲਦੇ ਸੀ। ਯਾਨੀ ਇਹਨੂੰ ਮਲਾਈ ਚੋਖੀ ਦਿੱਤੀ ਜਾਂਦੀ ਸੀ ਖਾਣ ਨੂੰ, ਕਿਉਂਕਿ ਇਹਦਾ ਭਰਾ ਜਿਹੜਾ ਉੱਤੇ ਬੈਠਾ ਸੀ, ਆਪ ਹੀ ਥੱਲੇ ਬੈਠਾ ਕਈ ਟਿਕਟ ਮਲਾਈ ਬੈਠਾ ਸੀ, ਕਈ ਘਰਾਂ ਤੱਕ ਇਹਦੀ ਪਹੁੰਚ ਸੀਗੀ। ਘਰਾਂ ਤੱਕ ਇਕੱਲੀ ਪਹੁੰਚ ਹੀ ਨਹੀਂ ਸੀ, ਘਰਾਂ ਦੇ ਵਿੱਚ ਇਹ ਪਹੁੰਚਾ ਵੀ ਜਾ ਕੇ ਦਿੰਦਾ ਸੀਗਾ। ਹੁਣ ਇਸ ਬੰਦੇ ਤੇ ਕੇਸ ਰਜਿਸਟਰਡ ਹੋਇਆ, ਸਰਕਾਰ ਬਦਲ ਗਈ, ਆਪ ਇਹ ਨਿਕਲ ਗਿਆ। ਹੁਣ ਵਿਜੀਲੈਂਸ ਨੇ ਜਿਹੜੀ ਜਾਂਚ ਪੜਤਾਲ ਤੋਰੀ ਆ, ਉਹਦੇ 'ਚ ਇੱਕ ਇਹ ਬਹੁਤ ਵੱਡਾ ਖੁਲਾਸਾ ਹੋਇਆ ਕਿ ਦਰਅਸਲ ਜਿਹੜੇ ਅਫਸਰਾਂ ਦੇ ਨਾਲ ਇਹਦੇ ਹੱਥ ਰਲੇ ਹੋਏ ਸੀ, ਉਹਨਾਂ ਨੂੰ ਇਹ ਅਯਾਸ਼ੀ ਕਰਵਾਉਣ ਲਈ ਥਾਈਲੈਂਡ, ਬੈਂਕਾਕ 'ਚ ਲੈ ਕੇ ਜਾਂਦਾ ਸੀ। ਬੈਂਕਾਕ ਦੇ ਵਿੱਚ ਇਹ ਉਹਨਾਂ ਦੀ ਹਰੇਕ ਤਰ੍ਹਾਂ ਦੀ ਖਾਤਰਦਾਰੀ ਕਰਿਆ ਕਰਦਾ ਸੀ, ਸਾਰਾ ਖਰਚਾ ਜਿਹੜਾ ਉਹ ਆਪ ਆਪਣੇ ਪੱਲਿਓਂ ਕਰਿਆ ਕਰਦਾ ਸੀ। ਹੁਣ ਇਹ ਆਪ ਤੇ ਨਿਕਲ ਗਿਆ, ਜਿਹੜੇ ਉਹ ਅਫਸਰ ਆ ਉਹਨਾਂ ਦੀ ਜਾਣ ਤੇ ਬਣੀ ਪਈ ਆ, ਕਿਉਂਕਿ ਵਿਜੀਲੈਂਸ ਵਾਲੇ ਕਹਿੰਦੇ ਆ ਕਿ ਇਹਨਾਂ ਦੀ ਲਿਸਟ ਬਣਾਓ, ਕਿਉਂਕਿ ਇਹਨਾਂ ਨੇ ਇੱਕ ਤੇ ਕੰਮ ਇਹ ਕੀਤਾ ਕਿ ਚੋਰ ਦੇ ਨਾਲ ਰਲ ਕੇ ਚੋਰੀ ਕੀਤੀ ਹੈ। ਦੂਸਰਾ ਇਹ ਆ ਕਿ ਬਿਨਾਂ ਪ੍ਰਵਾਨਗੀ ਲੈ ਤੋਂ ਇਹ ਬਾਹਰ ਦੇ ਧੱਕੇ ਖਾਂਦੇ ਰਹੇ ਆ, ਧੱਕੇ ਨਹੀਂ ਖੇ ਮਿੱਟੀ ਵੀ ਖਾਂਦੇ ਰਹੇ ਆ। ਸੋ ਸਾਰੀਆਂ ਹੁਣ ਗੱਲਾਂ ਨਿਕਲਦੀਆਂ ਪਈਆਂ, ਆਉਣ ਵਾਲੇ ਦਿਨਾਂ 'ਚ ਪਾਪਾ ਇਹਨਾਂ ਲਈ ਸਿਆਪਾ ਬਣ ਸਕਦਾ। ਜੀ ਜੀ ਜੀ। ਤੇ ਮਿੰਟੂ ਜੀ, ਅੱਜ ਦੇ ਪ੍ਰੋਗਰਾਮ ਦੀ ਇੱਥੇ ਜਿਹੜੇ ਆਪਾਂ ਹੁਣ ਸਮਾਪਤੀ ਕਰਦੇ ਹਾਂ, ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਬਹੁਤ ਪਿਆਰ ਸਤਿਕਾਰ ਨਿੱਘੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਨਿੱਘੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।